ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਇਸੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਤਾਂ ਨਵਾਂ ਬਰਾ ਹਾਂਜੀ ਅੱਜ ਪਹਿਲਾ ਦਿਨ ਹੈ ਉਹਦਾ, ਹਾਂਜੀ, ਸੋ ਇਸ ਲਈ ਇੱਕ ਵਾਰ ਫੇਰ ਨਵੇਂ ਬਰੇ ਦੀਆਂ ਵਧਾਈਆਂ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਅੱਜ ਆਪਣਾ ਜਿਹੜਾ ਪਲੇਠਾ ਪ੍ਰੋਗਰਾਮ ਹੈ ਜੀ ਨਵੇਂ ਬਰੇ ਦਾ, ਸਾਲ 2025 ਦਾ। ਸੋ ਇੱਕ ਵਾਰੀ ਫਿਰ ਤੋਂ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 1 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਜਾਂ ਖਬਰਾਂ ਤੇ ਚਰਚਾ ਦੀ ਸ਼ੁਰੂਆਤ ਕਰੀਏ, ਪਰ ਇਸ ਤੋਂ ਪਹਿਲਾਂ ਸ਼ਰਮਾ ਜੀ ਇੱਕ ਗੱਲ ਜ਼ਰੂਰ ਆਪਾਂ ਕਰੀਏ, ਕਿਉਂਕਿ ਜਿਹੜੀ ਅੱਜ ਕੱਲ ਸੂਚਨਾ ਦਾ ਜਿਹੜਾ ਪਸਾਰ ਹੈ, ਖਬਰਾਂ ਨੇ ਜਿਹੜੀਆਂ, ਇਹਨਾਂ ਦੇ ਵਿੱਚ ਵਾਪਰ ਅਜਿਹਾ ਕੁਛ ਰਿਹਾ, ਚਾਹੇ ਉਹ ਪੋਲੀਟਿਕਸ ਹੈ, ਚਾਹੇ ਉਹ ਸਾਡਾ ਸਮਾਜ ਹੈ, ਕਿ ਜਿਹੜਾ ਹਰ ਰੋਜ਼ ਖਬਰਾਂ ਸੁਣਨ ਵਾਲਾ ਬੰਦਾ ਉਹ ਕਦੇ ਨਾ ਕਦੇ ਇਹ ਸੋਚਾਂ ਦੇ ਵਿੱਚ ਪੈ ਜਾਂਦਾ, ਫਿਕਰਾਂ ਦੇ ਵਿੱਚ ਪੈ ਜਾਂਦਾ ਵੀ ਸਮਾਜ ਦੇ ਵਿੱਚ ਕੁਝ ਚੰਗਾ ਹੀ ਨਹੀਂ ਹੋ ਰਿਹਾ, ਸਾਰਾ ਕੁਝ ਗਲਤ ਹੀ ਗਲਤ ਹੋ ਰਿਹਾ। ਹਾਲਾਂਕਿ ਜਦੋਂ ਆਪਾਂ ਰਿਪੋਰਟ ਕਰਦੇ ਹਾਂ ਚੀਜ਼ਾਂ ਨੂੰ, ਜਦੋਂ ਆਪਾਂ ਪੋਲੀਟਿਕਸ ਨੂੰ ਕਵਰ ਕਰਾਂਗੇ ਤਾਂ ਜ਼ਾਹਰ ਜੀ ਗੱਲ ਆ, ਆਲੋਚਨਾ ਹੋਊਗੀ ਉਹਨਾਂ ਦੇ ਕੰਮਾਂ ਕਾਰਾਂ ਦੀ, ਉਹਨਾਂ ਦੀਆਂ ਪਾਲਿਸੀਜ਼ ਦੀ, ਉਹਨਾਂ ਦੇ ਜੋ ਬਿਆਨ ਨੇ ਉਹਨਾਂ ਦੀ। ਤਾਂ ਇੱਕ ਆਮ ਮਾਤੜ ਬੰਦਾ ਸੋਚਦਾ ਵੀ ਖਬਰਾਂ ਦੇ ਵਿੱਚ ਸਕਾਰਾਤਮਕਤਾ ਨਹੀਂ ਬਚੀ, ਖਬਰਾਂ ਦੇ ਵਿੱਚ ਪੋਜ਼ਿਟਿਵਿਟੀ ਨਹੀਂ ਬਚੀ। ਤੇ ਅੱਜ ਆਪਾਂ 1 ਜਨਵਰੀ ਹੈ ਤੇ ਅੱਜ ਆਪਾਂ ਜਿਹੜੀਆਂ ਅਲੱਗਾ ਕੁਝ ਖਬਰਾਂ ਨੇ ਜਿਨ੍ਹਾਂ ਦੇ ਵਿੱਚ ਪੋਜ਼ਿਟਿਵਿਟੀ ਹੈ, ਜ਼ਿੰਦਗੀਆਂ ਦੇ ਸੁਨੇਹੇ ਨੇ, ਕੁਛ ਉਮਰਾਂ ਲਈ ਹੈ, ਕੁਛ ਲੋਕਾਂ ਲਈ ਹੈ, ਆਲੋਚਨਾ ਤੋਂ ਛੁੱਟ, ਨਕਾਰਾਤਮਕਤਾ ਤੋਂ ਛੁੱਟ, ਆਪਾਂ ਕੁਝ ਉਹਨਾਂ ਖਬਰਾਂ ਦੇ ਉੱਤੇ ਅੱਜ ਆਪਾਂ ਚਰਚਾ ਦੀ ਜਿਹੜੀ ਸ਼ੁਰੂਆਤ ਕਰਾਂਗੇ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਫਿਰ ਸਾਲ ਦੇ 364 ਦਿਨ ਜੋ ਕੰਮ ਛਿੜਦਾ ਉਹਦਾ ਛਿੜਿਆ ਹੀ ਰਹਿੰਦਾ। ਖੁਸ਼ ਰਹਿਣ ਦੀ ਗੱਲ ਕਰੀਏ, ਖੁਸ਼ ਰਹਿਣਾ ਅੱਜ ਦੇ ਜ਼ਿੰਦਗੀ ਦੀ, ਅੱਜ ਦੇ ਜੀਵਨ ਦੀ ਇੱਕ ਬਹੁਤ ਵੱਡੀ ਚੁਣੌਤੀ ਹੈ। ਜਿਵੇਂ ਪੈਸੇ ਕਮਾਉਣਾ ਇੱਕ ਚੁਣੌਤੀ ਹੈ, ਖੁਸ਼ ਰਹਿਣਾ ਵੀ ਉਵੇਂ ਇੱਕ ਚੁਣੌਤੀ ਹੈ। ਪਰ ਕਹਿੰਦੇ ਕਿ ਮਜ਼ਬੂਤ ਰਿਸ਼ਤੇ ਖੁਸ਼ ਰਹਿਣ ਦੀ ਦਵਾਈ ਹੈ ਜੀ। ਪ੍ਰਵੀਨ ਜੀ, ਤੁਸੀਂ ਜੇ ਆਪਣੀ ਜੇਬ 'ਚ ਏਟੀਐਮ ਕਾਰਡ ਰੱਖਦੇ ਹੋ, ਜੇ ਤੁਸੀਂ ਪੈਸੇ ਧੇਲੇ ਰੱਖਦੇ ਹੋ, ਡਾਲਰ ਰੱਖਦੇ ਹੋ ਜੀ, ਤਾਂ ਤੁਸੀਂ ਕਿਸੇ ਦੁਕਾਨ ਤੋਂ, ਮਾਲ ਤੋਂ ਜਿਹੜੀ ਚੀਜ਼ ਚਾਹੁੰਦੇ ਹੋ ਖਰੀਦ ਸਕਦੇ ਹੋ। ਹਾਂਜੀ ਹਾਂਜੀ। ਪਰ ਇਹ ਪੈਸੇ ਸਮਾਨ ਤਾਂ ਤੁਹਾਨੂੰ ਦਵਾ ਸਕਦੇ ਨੇ, ਪਰ ਖੁਸ਼ੀ ਨਹੀਂ ਖਰੀਦ ਕੇ ਦਵਾ ਸਕਦੇ। ਖੁਸ਼ੀ ਕਿਸੇ ਮਾਲ ਦੁਕਾਨ ਤੇ ਅਜੇ ਵਿਕਦੀ ਨਹੀਂ ਆ। ਤਾਂ ਉਹਦੇ ਲਈ ਸਾਨੂੰ ਫਿਰ ਆਪਣਿਆਂ ਕੋਲ ਹੀ ਆਉਣਾ ਪੈਂਦਾ। ਇਹ ਬੜੀ ਕਮਾਲ ਦੀ ਰਿਪੋਰਟ ਹੈ ਜਿਹੜੀ ਅੱਜ ਤੁਸੀਂ ਨਵੇਂ ਬਰੇ ਦੇ ਪਹਿਲੇ ਦਿਨ ਸਵਾਲ ਦੇ ਰਾਹੀਂ ਸ਼ੁਰੂਆਤ ਕੀਤੀ ਹੈ। ਸੋ ਇਸ ਲਈ ਮੈਨੂੰ ਲੱਗਦਾ ਜ਼ਿੰਦਗੀ ਜਿਉਣ ਦਾ, ਜੀਵਨ ਜਾਂਚ ਦਾ ਕੋਈ ਸੂਤਰ ਧਾਰ ਹੈ ਤਾਂ ਉਹ ਖੁਸ਼ੀ ਹੋਵੇ। ਮੈਨੂੰ ਅੱਜ ਵੀ ਧਿਆਨ ਹੈ ਕਿ ਜਦੋਂ ਸਕੂਲੇ ਪੜ੍ਹਦੇ ਹੁੰਦੇ ਸੀ ਤਾਂ ਬੋਰਡ ਦੇ ਉੱਤੇ ਅੱਜ ਦਾ ਵਿਚਾਰ ਲਿਖਿਆ ਜਾਂਦਾ ਹੁੰਦਾ ਸੀ। ਸੋ ਉਹ ਜ਼ਰੂਰ ਮਤਲਬ ਕਿਤੇ ਨਾ ਕਿਤੇ ਹੁੰਦਾ ਕਿ ਤੁਹਾਡੇ ਦਿਨ ਦੀ ਸ਼ੁਰੂਆਤ ਕਿਸੇ ਚੰਗੇ ਸ਼ਬਦ ਤੋਂ, ਚੰਗੇ ਵਿਚਾਰ ਤੋਂ। ਇਸੇ ਲਈ ਕਹਿੰਦੇ ਆ ਕਿ ਸਵੇਰੇ ਪਈ ਬਾਣੀ ਪੜ੍ਹ ਸੁਣ ਲਿਆ ਕਰੋ, ਮੰਦਿਰ ਗੁਰਦੁਆਰੇ ਜਾਇਆ ਕਰੋ। ਉਹਦਾ ਭਾਵ ਇਹ ਹੁੰਦਾ ਕਿ ਤੁਹਾਡੀ ਸ਼ੁਰੂਆਤ ਪੋਜ਼ਿਟਿਵਿਟੀ ਤੋਂ ਹੋਵੇ। ਸੋ ਇਸ ਲਈ ਅੱਜ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਅਸੀਂ ਕੁਝ ਅਜਿਹੀਆਂ ਖਬਰਾਂ ਜਿਹੜੀਆਂ ਸਾਨੂੰ ਮਜ਼ਬੂਤ ਕਰਦੀਆਂ, ਸਾਨੂੰ ਖੁਸ਼ੀ ਪ੍ਰਦਾਨ ਕਰਦੀਆਂ। ਮੈਂ ਜਿਹੜੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਇਹ ਰਿਪੋਰਟ ਸਪਸ਼ਟ ਕਹਿੰਦੀ ਹੈ ਕਿ ਤੁਸੀਂ ਪੈਸੇ ਨਾਲ ਬਹੁਤ ਕੁਝ ਹਾਸਲ ਕਰ ਸਕਦੇ ਹੋ। ਤੁਸੀਂ ਕਸਰਤ ਕਰਕੇ ਜੀਵਨ ਤੰਦਰੁਸਤ ਬਣਾ ਸਕਦੇ ਹੋ। ਤੁਸੀਂ ਲੰਮੀ ਉਮਰ ਦੇ ਲਈ ਦਵਾ ਦਾਰੂ ਕੋਈ ਲੈ ਸਕਦੇ ਹੋ। ਪਰ ਜੇਕਰ ਸੱਚਮੁੱਚ ਜ਼ਿੰਦਗੀ ਨੂੰ ਖੁਸ਼ਹਾਲ ਔਰ ਮਜ਼ਬੂਤ ਬਣਾਉਣਾ ਤਾਂ ਉਹਦੇ ਲਈ ਤੁਹਾਨੂੰ ਰਿਸ਼ਤਿਆਂ ਕੋਲ ਆਉਣਾ ਪੈਣਾ। ਉਹਦੇ ਲਈ ਤੁਹਾਡੇ ਕੋਲ ਚੰਗੇ ਰਿਸ਼ਤੇ ਹੋਣੇ ਜ਼ਰੂਰੀ ਨੇ। ਖੁਸ਼ ਰਹਿਣ ਦੀ ਇੱਕੋ ਇੱਕ ਦਵਾਈ ਹੈ ਚੰਗੇ ਰਿਸ਼ਤੇ। ਕਹਿੰਦੇ ਪ੍ਰਵੀਨ ਜੀ, ਇਹ ਹਾਰਵਰਡ ਯੂਨੀਵਰਸਿਟੀ ਦੀ ਇੱਕ ਖੋਜ ਰਿਪੋਰਟ ਹੈ, ਠੀਕ ਹੈ, ਜਿਹਦੇ ਆਧਾਰ ਤੇ ਆਪਾਂ ਗੱਲ ਕਰ ਰਹੇ ਹਾਂ। ਔਰ ਇਹ ਖੋਜ ਰਿਪੋਰਟ 1 ਦਿਨ 2 ਦਿਨ ਦੀ ਜਾਂ ਕਿਸੇ 200-400 ਬੰਦਿਆਂ ਨਾਲ ਗੱਲ ਕਰਕੇ ਨਹੀਂ ਹੈ। ਇਹ 86 ਸਾਲਾਂ ਦੀ ਖੋਜ ਰਿਪੋਰਟ ਹੈ ਜਿਹੜੀ ਹੁਣ ਵੀ ਚੱਲ ਰਹੀ ਹੈ।
ਕੀ ਬਾਤ। ਮਤਲਬ ਅੱਜ ਤੋਂ 86 ਸਾਲ ਪਹਿਲਾਂ ਉਹਨਾਂ ਨੇ ਕੁਝ ਬੰਦੇ ਚੁਣੇ, ਉਹਨਾਂ ਬੰਦਿਆਂ ਤੇ ਹੁਣ ਤੱਕ ਉਹ ਤੁਰੇ ਆਉਂਦੇ ਨੇ ਜਿਹੜੇ ਉਹਨਾਂ ਚੋਂ ਜਿਉਂਦੇ ਨੇ, ਅਜੇ ਵੀ ਉਹਨਾਂ ਦੇ ਨਾਲ ਰਿਪੋਰਟ ਤੁਰੀ ਆਉਂਦੀ ਹੈ ਉਹਨਾਂ ਦੀ। ਉਹਨੇ 86 ਸਾਲਾਂ ਤੋਂ ਉਹਨਾਂ ਬੰਦਿਆਂ ਤੇ ਉਹ ਪੜਾਅ ਦਰ ਪੜਾਅ ਨਜ਼ਰ ਰੱਖਦੇ ਨੇ, ਉਹਨੂੰ ਨੋਟ ਕਰਦੇ ਨੇ, ਉਹਦਾ ਹਿਸਾਬ ਕਿਤਾਬ ਕਰਦੇ ਨੇ। ਇਸ ਦੇ ਲਈ ਉਹਨਾਂ ਨੇ 724 ਬੰਦੇ ਚੁਣੇ ਸੀ, ਤੇ 724 ਬੰਦੇ ਚੁਣਨ ਨਾਲ 2000 ਤੋਂ ਵੱਧ ਬੰਦੇ ਉਹਨਾਂ ਦੇ ਨਾਲ ਉਹ ਜੁੜ ਗਏ ਜਿਹੜੇ ਉਹਨਾਂ ਦੇ ਨੇੜਲੇ ਨੇ। ਤੇ ਜਦੋਂ 724 ਬੰਦਿਆਂ ਨੂੰ ਤੁਸੀਂ ਆਪਣੇ ਉਸ ਰਿਕਾਰਡ 'ਚ ਰੱਖੋਗੇ ਕਿ ਰੋਜ਼ ਦਿਨਚਾਰੀਆ ਕੀ ਹੈ, ਕੀ ਖਾਂਦੇ ਨੇ, ਕਿਵੇਂ ਬੋਲਦੇ ਨੇ, ਕਿਵੇਂ ਸੌਂਦੇ ਨੇ, ਕਿਵੇਂ ਰਹਿੰਦੇ ਨੇ, ਤੇ ਉਹਨਾਂ ਦੀ ਖੁਸ਼ੀ ਕਿਹੜੀ ਹੈ, ਗਮੀ ਕਿਹੜੀ ਹੈ, ਤਾਂ ਜਿਨ੍ਹਾਂ ਕਾਰਨ ਖੁਸ਼ੀ ਗਮੀ ਹੈ ਫਿਰ ਉਹ ਵੀ ਵਿੱਚ ਖੋਜ ਰਿਪੋਰਟ 'ਚ ਉਹ ਵੀ ਆ ਜਾਂਦੇ ਨੇ। ਉਹ 2000 ਬੰਦੇ ਅਜਿਹੇ ਹੋਰ ਸ਼ਾਮਲ ਹੋ ਗਏ ਜਿਹੜੇ ਉਹਨਾਂ ਦੇ ਰਿਸ਼ਤੇਦਾਰ, ਨੇੜਲੇ ਪਰਿਵਾਰਕ ਜੀ, ਮਿੱਤਰ ਸੱਜਣ। ਸੋ ਇੰਝ ਆਪਾਂ ਕਹਿ ਸਕਦੇ ਹਾਂ ਕਿ ਲਗਭਗ 3000 ਬੰਦਿਆਂ ਤੇ ਇਹ 86 ਸਾਲਾਂ ਦੀ ਖੋਜ ਰਿਪੋਰਟ ਹੈ। ਉਹ ਕਹਿੰਦੇ ਜਿਹੜੇ ਇਸ ਦੁਨੀਆ ਤੋਂ ਚੱਲ ਗਏ ਉਹ, ਜਾਂ ਜਿਹੜੇ ਹੈਗੇ ਉਹ, ਅਜੇ ਉੱਥੇ ਤੱਕ ਅਸੀਂ ਤੁਰੇ ਆ ਰਹੇ ਹਾਂ। ਇਹ ਖੋਜ ਰਿਪੋਰਟ ਕਹਿੰਦੀ ਹੈ ਕਿ ਪਰਿਵਾਰ, ਦੋਸਤ ਤੇ ਤੁਹਾਡਾ ਭਾਈਚਾਰਾ, ਜੇਕਰ ਤੁਹਾਡੀ ਇਹਨਾਂ ਦੇ ਵਿੱਚ ਮਜ਼ਬੂਤੀ ਹੈਗੀ ਹੈ ਤਾਂ ਤੁਸੀਂ ਜ਼ਿੰਦਗੀ 'ਚ ਖੁਸ਼ਹਾਲ ਹੋ। ਸਾਡੇ ਲੋਕ ਅੱਜ ਦੀ ਦੌਰ ਦੇ ਵਿੱਚ ਇਕੱਲੇ ਰਹਿਣ ਨੂੰ ਕਹਿੰਦੇ ਕਿ ਵੱਧ ਕਰਨ ਲੱਗੇ ਕਿ ਆਪਾਂ ਤਾਂ ਹੁਣ ਕਿਹੜਾ ਇਕੱਲਾਪਣ ਹੈ, ਮੋਬਾਈਲ ਹੈਗਾ, ਹੈ ਨਾ, ਉਹ ਟੈਕਨੋਲੋਜੀ ਹੈਗੀ। ਸੋ ਕਹਿੰਦੇ ਕਿ ਇਕਾਂਤ ਤੇ ਇਕੱਲੇਪਣ 'ਚ ਸਾਨੂੰ ਫਰਕ ਮਹਿਸੂਸ ਕਰਨਾ ਸਿੱਖਣਾ ਪਊਗਾ। ਇਕਾਂਤ 'ਚ ਜਾਣਾ ਅਸੀਂ ਚੋਣ ਕਰਦੇ ਹਾਂ ਕਿ ਹਾਂ ਮੈਂ ਕੁਝ ਪਲ ਇਕਾਂਤ 'ਚ ਬਿਤਾਉਣੇ ਆ, ਮੈਂ ਕੁਝ ਪਲ ਮਤਲਬ ਸਮਾਧੀ ਲਾਉਣੀ ਆ, ਕੁਝ ਪਲ ਧਿਆਨ ਲਾਉਣਾ ਹੈ, ਕੁਝ ਪਲ ਪਸ਼ੂ ਪੰਛੀਆਂ, ਜੀਵ ਜੰਤੂਆਂ ਨਾਲ, ਕੁਦਰਤ ਨਾਲ ਬਿਤਾਉਣਾ। ਉਹ ਇਕਾਂਤਪਣ ਅਸੀਂ ਚੁਣਦੇ ਹਾਂ, ਪਰ ਇਕੱਲਾਪਣ ਸਾਨੂੰ ਹੰਢਾਉਣਾ ਪੈਂਦਾ ਹੈ, ਇਕੱਲਾਪਣ ਸਾਨੂੰ ਬਿਤਾਉਣਾ ਪੈਂਦਾ। ਇਸ ਨੂੰ ਸਾਡੇ ਸਰੋਤੇ ਬਖੂਬੀ ਜਾਣਦੇ ਹੋਣੇ ਜਿਹੜੇ ਭਰੇ ਮਹਿਲਾਂ ਦੇ ਵਿੱਚ ਕਈ ਵਾਰ ਇਕੱਲਿਆਂ ਰਹਿੰਦੇ ਨੇ। ਘਰ 'ਚ ਸਾਰੇ ਸਾਧਨ ਸਮਾਨ ਹੋਣ ਦੇ ਬਾਵਜੂਦ ਜੇ ਜੀਵ ਨਹੀਂ ਹੈ, ਨਾ ਨਾਲ ਦੇ ਨਹੀਂ ਹੈ, ਜਾਂ ਨਾਲ ਦੇ ਹੋ ਕੇ ਵੀ ਕਈ ਵਾਰ ਗੈਰ ਹਾਜ਼ਰ ਹੈ, ਫਿਰ ਉਹ ਜਿਹੜਾ ਇਕੱਲਾਪਣ ਹੈ ਜ਼ਿੰਦਗੀ ਦਾ ਸਭ ਤੋਂ ਬੜਾ ਰੋਗ ਉਹ ਹੈ। ਇਹ ਯੂਨੀਵਰਸਿਟੀ ਦੀ ਖੋਜ ਰਿਪੋਰਟ ਸਾਨੂੰ ਦੱਸਦੀ ਹੈ, ਕਹਿੰਦੇ ਕਿ ਜੇਕਰ ਤੁਸੀਂ ਚੰਗੀ ਨੌਕਰੀ ਹਾਸਲ ਕਰ ਲਓ, ਜੇਕਰ ਤੁਸੀਂ ਚੰਗੀਆਂ ਡਿਗਰੀਆਂ ਹਾਸਲ ਕਰ ਲਓ, ਤੇ ਤਾਂ ਵੀ ਕਹਿੰਦੇ ਕਿ ਉਹ ਬੰਦੇ ਕਈ ਵਾਰ ਜਲਦੀ ਤੁਰ ਜਾਂਦੇ ਆ ਕਿਉਂਕਿ ਉਹਨਾਂ ਦੇ ਰਿਸ਼ਤੇ ਮਜ਼ਬੂਤ ਨਹੀਂ ਹੁੰਦੇ। ਇਹ ਇਸ ਲਈ ਉਹਨਾਂ ਦਾ ਇਸ ਸੰਸਾਰ ਤੋਂ ਇੱਕ ਤਰ੍ਹਾਂ ਨਾਲ ਤੋੜ ਵਿਛੋੜਾ ਹੀ ਹੁੰਦਾ, ਤੇ ਉਹ ਫਿਰ ਲੰਮੀ ਉਮਰ ਨਹੀਂ ਹੰਢਾਉਂਦੇ। ਜਦੋਂ ਕਿ ਉਹ ਲੋਕ ਜਿਹੜੇ ਘੱਟ ਕਮਾ ਰਹੇ ਨੇ, ਜਿਨ੍ਹਾਂ ਕੋਲ ਤਨਖਾਹ ਪੱਖੋਂ, ਪੈਸੇ ਪੱਖੋਂ ਕਮੀ ਆ, ਪਰ ਪਰਿਵਾਰਕ ਪੱਖੋਂ, ਰਿਸ਼ਤਿਆਂ ਪੱਖੋਂ ਮਜ਼ਬੂਤ ਨੇ, ਫਿਰ ਉਹ ਕਹਿੰਦੇ ਲੰਮਾ ਜੀਵਨ ਬਿਤਾਉਂਦੇ ਨੇ ਤੇ ਖੁਸ਼ਹਾਲ ਜੀਵਨ ਵੀ ਬਿਤਾ ਜਾਂਦੇ। ਠੀਕ ਹੈ। ਸੋ ਇਹ ਖੋਜ ਰਿਪੋਰਟ ਇਹਨਾਂ ਪ੍ਰਕਿਰਿਆਵਾਂ ਵੱਲ ਬਹੁਤ ਧਿਆਨ ਕੇਂਦਰਿਤ ਕਰਦੀ ਹੈ। ਉਹ ਕਹਿੰਦੇ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਆਨੰਦ ਹਾਸਲ ਕਰਨ ਦੇ ਲਈ ਔਰ ਚੀਜ਼ਾਂ ਹਾਸਲ ਕਰਨ ਦੇ ਲਈ ਵਰਗ ਵੰਡ ਕਰਨ ਦੀ ਲੋੜ ਹੈ। ਆਨੰਦ ਬਾਜ਼ਾਰੋਂ ਨਹੀਂ ਖਰੀਦਿਆ ਜਾ ਸਕਦਾ, ਚੀਜ਼ਾਂ ਬਾਜ਼ਾਰੋਂ ਮਿਲ ਸਕਦੀਆਂ। ਤੇ ਉਹ ਕਹਿੰਦੇ ਕਿ ਜੀਵਨ ਨੂੰ ਮਜ਼ਬੂਤ ਬਣਾਉਣ ਦੇ ਲਈ ਤੁਹਾਨੂੰ ਕਸਰਤ ਕਰਨੀ ਚਾਹੀਦੀ ਹੈ, ਸੈਰ ਕਰਨੀ ਚਾਹੀਦੀ ਹੈ, ਯੋਗ ਕਰਨਾ ਚਾਹੀਦਾ ਹੈ, ਰਿਸ਼ਤਿਆਂ 'ਚ ਆਉਣਾ ਜਾਣਾ ਵੀ ਚਾਹੀਦਾ ਹੈ ਨਾ, ਪਰ ਕਹਿੰਦੇ ਕਿ ਸਾਨੂੰ ਚੋਣ ਕਰਨੀ ਵੀ ਸਿੱਖਣੀ ਪਏਗੀ। ਇਹ ਰਿਪੋਰਟ ਇੱਕ ਹੋਰ ਕਮਾਲ ਦੀ ਮਤਲਬ ਗੱਲ ਵੱਲ ਧਿਆਨ ਦਿਵਾਉਂਦੀ ਹੈ। ਉਹ ਕਹਿੰਦੇ ਕਿ ਤੁਸੀਂ ਨਾ ਇੱਕ ਡਾਇਰੀ ਤੇ ਨੋਟ ਕਰਨਾ ਸ਼ੁਰੂ ਕਰੋ ਕਿ ਜਦੋਂ ਅਸੀਂ ਫਲਾਣੇ ਬੰਦੇ ਕੋਲ ਜਾਂਦੇ ਹਾਂ ਤਾਂ ਅਸੀਂ ਖੁਸ਼ ਹੁੰਦੇ ਹਾਂ, ਫਲਾਣੇ ਬੰਦੇ ਨੂੰ ਮਿਲਦੇ ਆ ਤਾਂ ਸਾਡੇ ਬੁੱਲਾਂ ਤੇ ਹਾਸੀ ਆਉਂਦੀ ਆ, ਫਲਾਣੇ ਬੰਦੇ ਨੂੰ ਮਿਲਦੇ ਆ ਤਾਂ ਮਤਲਬ ਗੰਭੀਰ ਹੋ ਜਾਂਦੇ ਆ ਅਸੀਂ, ਉਸ ਬੰਦੇ ਨੂੰ ਮਿਲਦੇ ਆ ਤਾਂ ਉਹਦੇ ਬੋਲਾਂ ਨਾਲ ਸਾਡੇ ਤੇ ਤੰਜ ਕੱਸਦਾ ਤਾਂ ਅਸੀਂ ਉਸ ਵਿਅੰਗ ਦੇ ਕਰਕੇ ਚਿੜ ਜਾਂਦੇ ਆ। ਉਹ ਕਹਿੰਦੇ ਉਹਨਾਂ ਬੰਦਿਆਂ ਦੀ ਚੋਣ ਕਰਨੀ ਸਿੱਖੋ ਕਿ ਜਿਨ੍ਹਾਂ ਕੋਲ ਨੇੜੇ ਜਾਣ ਤੇ ਤੁਹਾਨੂੰ ਖੁਸ਼ੀ, ਸ਼ਾਂਤੀ, ਹੈ ਨਾ, ਮਤਲਬ ਸਕੂਨ ਦੇ ਪਲ ਮਿਲਦੇ ਨੇ, ਤੇ ਉਹਨਾਂ ਬੰਦਿਆਂ ਦੀ ਵੀ ਚੋਣ ਕਰਨੀ ਸਿੱਖੋ ਜਿਹੜੇ ਤੁਹਾਡੇ ਰਿਸ਼ਤਿਆਂ 'ਚ ਹੁੰਦਿਆਂ ਵੀ ਤੁਹਾਨੂੰ ਖੁਸ਼ ਨਹੀਂ ਰੱਖਦੇ, ਉਲਟਾ ਤੁਹਾਨੂੰ ਦੁਖੀ ਕਰਦੇ ਨੇ, ਰਵਾਉਂਦੇ ਨੇ, ਤੰਗ ਕਰਦੇ ਨੇ। ਸੋ ਉਹ ਕਹਿੰਦੇ ਸੂਚੀ ਫਿਰ ਇਹ ਨੀ ਗਾ ਕਿ ਉਹਨਾਂ ਰਿਸ਼ਤਿਆਂ ਨੂੰ ਛੱਡ ਦਿਓ, ਉਹਨਾਂ ਨੂੰ ਸੁਧਾਰਨ ਦੇ ਲਈ ਕਿਵੇਂ ਕੰਮ ਕਰਨਾ, ਤੇ ਜਿਹੜੇ ਖੁਸ਼ੀ ਦਿੰਦੇ ਨੇ ਉਹਨਾਂ ਨਾਲ ਵੱਧ ਸਮਾਂ ਕਿਵੇਂ ਬਿਤਾਉਣਾ। ਜੀ ਜੀ। ਸੋ ਇਸ ਤਰ੍ਹਾਂ ਦੀ ਪ੍ਰਕਿਰਿਆ ਵੱਲ ਵੱਧ ਕੇ ਕਹਿੰਦੇ ਕਿ ਤੁਸੀਂ, ਹੈ ਨਾ, ਤੇ ਇਹ ਦੂਸਰਾ ਇਹਦੇ ਵਿੱਚ ਇੱਕ ਪੱਖ ਇਹ ਵੀ ਉੱਭਰਿਆ, ਕਹਿੰਦੇ ਕਿ ਸਾਨੂੰ ਜਿਹੜੇ ਬੰਦੇ ਤੁਹਾਡਾ ਫਿਕਰ ਕਰਦੇ ਨੇ, ਜਿਹੜੇ ਬੰਦੇ ਤੁਹਾਡੇ ਬਾਰੇ ਤੁਹਾਡੀ ਗੱਲ ਕਰਦੇ ਨੇ, ਤੁਹਾਡੇ ਨਾਲ ਤੁਹਾਡੇ ਫਿਕਰਾਂ ਦੇ, ਤੁਹਾਡੇ ਮਸਲਿਆਂ ਦੀ ਗੱਲ ਕਰਦੇ ਨੇ, ਉਹਨਾਂ ਦੀ ਪਰਵਾਹ ਕਰਨੀ ਤੇ ਉਹਨਾਂ ਦੀ ਗੱਲ ਸੁਣਨੀ ਦੀ ਆਦਤ ਵੀ ਪਾਉਣੀ ਪਊ। ਠੀਕ ਹੈ। ਸੋ ਇਹ ਰਿਸ਼ਤਿਆਂ ਦੀ ਮਜ਼ਬੂਤ ਕੜੀ, ਜ਼ਿੰਦਗੀ ਦੀ ਖੁਸ਼ੀ ਦੀ ਇੱਕ ਦਵਾਈ ਇਹ ਹੈ ਕਿ ਤੁਹਾਡੇ ਰਿਸ਼ਤੇ ਕਿੰਨੇ ਮਜ਼ਬੂਤ ਨੇ। ਇਹ ਹਾਵਰਡ ਯੂਨੀਵਰਸਿਟੀ ਦੀ ਖੋਜ ਰਿਪੋਰਟ ਹੈ। ਉਹ ਕਹਿੰਦੇ ਕਿ ਲਗਭਗ
60 ਲੋਕ ਅੱਜ ਵੀ, ਉਹ 724 ਜਿਨ੍ਹਾਂ ਦੇ ਉੱਤੇ ਨੇ ਖੋਜ ਰਿਪੋਰਟ 86 ਸਾਲ ਪਹਿਲਾਂ ਸ਼ੁਰੂ ਕੀਤੀ ਸੀ, ਉਹਨਾਂ ਚੋਂ 60 ਲੋਕ ਅੱਜ ਵੀ 90 ਸਾਲ ਦੀ ਕਰੀਬ ਉਮਰ ਗੁਜ਼ਾਰ ਰਹੇ ਨੇ ਜੀ। ਤੇ ਇਹਦਾ ਮਤਲਬ ਬਚਪਨ ਤੋਂ ਉਹਨਾਂ ਦੇ ਉੱਤੇ ਸਟੱਡੀ ਲਗਭਗ ਕਰਦੇ ਆ ਰਹੇ ਨੇ। ਸੋ ਉਹ ਕਹਿੰਦੇ ਸਾਡੀ ਸਟੱਡੀ ਅਜੇ ਵੀ ਜਾਰੀ ਹੈ। ਸੋ ਜ਼ਿੰਦਗੀ 'ਚ ਖੁਸ਼ਹਾਲ ਰਹਿਣ ਦੀ ਦਵਾਈ ਇੱਕੋ ਇੱਕ ਹੈ ਕਿ ਤੁਹਾਡੇ ਰਿਸ਼ਤੇ ਕਿੰਨੇ ਮਜ਼ਬੂਤ ਨੇ। ਸਹੀ ਹੈ ਜੀ। ਉਹ ਸਿਆਣੇ ਕਹਿੰਦੇ ਆ ਵੀ ਖੁਸ਼ੀਆਂ ਬੀਜ ਜਵਾਨਾਂ, ਹਾਸੇ ਉਗਣਗੇ ਹਾਸੇ। ਖੁਸ਼ੀਆਂ ਤਾਂ ਬੀਜਣੀਆਂ ਪੈਂਦੀਆਂ ਨੇ, ਇਹ ਤਾਂ ਮੁੱਲ ਨਹੀਂ ਖਰੀਦੀਆਂ ਜਾ ਸਕਦੀਆਂ, ਪੈਦਾ ਕਰਨੀਆਂ ਪੈਂਦੀਆਂ ਨੇ ਖੁਸ਼ੀਆਂ ਤਾਂ। ਤੇ ਉਹ ਇੱਕ ਬਹੁਤ ਸੋਹਣੀ ਗੱਲ ਕਿਸੇ ਨੇ ਕਹੀ ਸ਼ਰਮਾ ਜੀ, ਉਹ ਕਹਿੰਦੇ ਕਿ ਵੱਡਾ ਬੰਦਾ ਕੌਣ ਆ? ਕਹਿੰਦੇ ਵੱਡਾ ਉਹ ਜਿਹੜਾ ਕੋਲੇ ਬੈਠੇ ਨੂੰ ਛੋਟਾ ਨਾ ਮਹਿਸੂਸ ਹੋਣ ਦੇਵੇ। ਸੋ ਜਿੱਥੇ ਜਾ ਕੇ, ਹਾਂਜੀ, ਮੈਂ ਇਹ ਪਾਤਰ ਸਾਹਿਬ ਦੇ ਨਾਲ ਵਿਚਰਦਿਆਂ ਬਹੁਤ ਦੇਖਿਆ। ਹਾਂ, ਮਤਲਬ ਉਹਨਾਂ ਨੂੰ ਤੁਰ ਜਾਣ ਤੋਂ ਬਾਅਦ ਅਹਿਸਾਸ ਹੋਇਆ ਕਿ ਉਹ ਐਡਾ ਵੱਡਾ ਬੰਦਾ ਸੀ, ਕਦੇ ਉਹਦੇ ਨਾਲ ਤੋਰਦੇ ਤੁਹਾਨੂੰ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਮੈਂ ਬਹੁਤ ਵੱਡਾ। ਬਿਲਕੁਲ। ਇੱਥੇ ਤਾਂ ਜਿੰਨੇ ਜ਼ਿਆਦਾ ਹਲਕੇ ਨੇ, ਉਹ ਫਿਰ ਉਹਨਾਂ 'ਚ ਗੈਸ ਭਰੀ ਹੁੰਦੀ ਹੈ, ਫਿਰ ਉਹ ਅਸਮਾਨੀ ਉੱਡਦੇ ਆ ਨਾ ਗੁਬਾਰਿਆਂ ਵਾਂਗ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਉਹ ਬੰਦਿਆਂ ਦੀ ਸੰਗਤ ਤੁਸੀਂ ਕੀ ਕਰੋਗੇ? ਮਤਲਬ ਜਿੱਥੇ ਜਿਹੜਾ ਤੁਹਾਨੂੰ ਅਹਿਸਾਸ ਹੀ ਕਰਾ ਰਿਹਾ ਤੁਹਾਡੇ ਛੋਟੇ ਹੋਣ ਦਾ, ਉੱਥੇ ਤੁਹਾਨੂੰ ਲੱਗਦਾ ਕਿ ਬੰਦਾ ਕੋਈ ਮਨ ਦੀ ਖੁਸ਼ੀ ਪ੍ਰਾਪਤ ਕਰਦਾ ਹੋਊਗਾ? ਬੰਦਾ ਕਹਿੰਦਾ ਹੱਥ ਜੋੜੋ ਯਾਰ, ਅੱਗੇ ਤੁਰੋ। ਸੋ ਇੱਕ ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਗੱਲ ਕਹੀ ਸੀ ਵੀ ਆਪਾਂ ਧਰਮ ਦੇ ਮਾਮਲੇ ਦੇ ਵਿੱਚ, ਸਿਆਣਾ ਨੇ ਕਿਹਾ ਵੀ ਸਵੇਰੇ ਉੱਠ ਕੇ ਜਾਣਾ ਜਾਂ ਨਿਤਨੇਮ ਕਰਨਾ, ਜਾਂ ਇਹ ਨਾ ਸਿਰਫ ਧਰਮ ਦੀਆਂ ਗੱਲਾਂ, ਸਗੋਂ ਜ਼ਿੰਦਗੀ ਦੇ ਵਿੱਚ ਡਿਸਪਲਿਨ ਇੱਕ ਲਿਆਉਣਾ ਆਪਦੇ ਆਪ ਦੇ ਵਿੱਚ, ਤੇ ਸਬਰ ਲਿਆਉਣਾ ਆਪਣੇ ਆਪ, ਠਹਿਰਾ ਲਿਆਉਣਾ। ਇਹ ਐਕਸਰਸਾਈਜ਼ ਸੀਗੀ ਸਾਡੇ ਪੁਰਖਿਆਂ ਦੀ, ਸਾਡੇ ਸਾਰਿਆਂ ਦੀ। ਪਰ ਅਸੀਂ ਉਹ ਨਾ, ਉਹ ਜਦੋਂ ਉੱਠਣਾ ਹੀ ਅਸੀਂ 8:30 ਵਜੇ, 9 ਵਜੇ, 10 ਵਜੇ, ਫਿਰ ਉਹ ਐਕਸਰਸਾਈਜ਼ ਸਾਡੇ 'ਚ ਕਿਵੇਂ ਆ ਜੂ? ਨਾ ਉਹ ਸਾਡੇ 'ਚ ਠਹਿਰਾ ਆਵੇ, ਨਾ ਸਾਡੇ 'ਚ ਸਬਰ ਆਵੇ, ਨਾ ਸਾਡੇ 'ਚ ਸੱਚਾਈ ਆਵੇ, ਨਾ ਸਾਡੇ 'ਚ ਮਿਹਨਤ ਆਵੇ। ਉਹ ਚੀਜ਼ਾਂ, ਉਹ ਗੁਣ ਧਾਰਨ ਕਰਨ ਲਈ ਉਹ ਰਸਤੇ ਤਾਂ ਜਾਣਾ ਹੀ ਪੈਣਾ ਨਾ ਪਹਿਲਾਂ ਆਪਾਂ ਨੂੰ। ਬਿਲਕੁਲ। ਉਸ ਥਾਂ ਦਾ ਔਰਾ ਇੰਨਾ ਮਜ਼ਬੂਤ, ਹਾਂਜੀ ਹਾਂਜੀ, ਬਿਲਕੁਲ, ਉਹੀ ਪੋਜ਼ਿਟਿਵਿਟੀ ਆ ਜਾਂਦੀ ਹੈ ਉੱਤੇ ਉਹਨਾਂ ਥਾਵਾਂ ਤੇ ਜਾ ਕੇ। ਹਾਂਜੀ ਹਾਂਜੀ, ਬਿਲਕੁਲ। ਮਤਲਬ ਧਾਰਮਿਕ ਤੌਰ ਤੇ ਤਾਂ ਗੁਣ ਹੀ ਸ਼ਰਮਾ ਜੀ ਬਹੁਤ ਆ, ਪਰ ਮੈਂ ਕਹਿਣਾ ਕਿ ਜੇਕਰ ਤੁਸੀਂ ਧਰਮ ਨੂੰ ਨਹੀਂ ਵੀ ਮੰਨਦੇ ਤਾਂ ਇੱਕ ਡਿਸਪਲਿਨ 'ਚ ਤਾਂ ਤੁਸੀਂ ਰਹਿੰਦੇ ਹੋ ਨਾ, ਇੱਕ ਇਹ ਮੰਨਦੇ ਹੋ ਨਾ ਕਿ ਯਾਰ ਆਹ ਰੋਜ਼ਾਨਾ ਦੀ ਐਕਸਰਸਾਈਜ਼ ਬਹੁਤ ਸੋਹਣੀ ਹੈ, ਇਹੀ ਮੰਨ ਲਓ। ਹਾਂਜੀ, ਬਿਲਕੁਲ ਬਿਲਕੁਲ। ਚੰਡੀਗੜ੍ਹ ਦੇ ਗੁਰਚਰਨ ਸਿੰਘ ਦੀ ਗੱਲ ਕਰੀਏ ਆਪਾਂ, ਕਹਿੰਦੇ ਵਿਛੜੇ ਪਰਿਵਾਰਾਂ ਨੂੰ ਮਿਲਾਉਂਦਾ ਤੇ ਇਹਦੇ ਨਾਲ ਹੀ ਜਿਹੜਾ ਰੂਹ ਦੀ ਇੱਕ ਸਕੂਨ ਆ ਉਹਨੂੰ ਪ੍ਰਾਪਤ ਕਰਦਾ। ਪ੍ਰਵੀਨ ਜੀ, ਅੱਜ ਜਿਹੜਾ ਟੈਕਨੋਲੋਜੀ ਦਾ ਯੁੱਗ ਹੈ, ਹਾਂਜੀ, ਉਹਦੇ ਵਿੱਚ ਲਗਾਤਾਰ ਅਜਿਹੀਆਂ ਖਬਰਾਂ ਤੇ ਆਪਾਂ ਕਿੰਨੀ ਵਾਰ ਚਰਚਾ ਕੀਤੀ ਹੈ ਕਿ ਜੀ ਫਲਾਣੇ ਬੰਦੇ ਦੇ ਖਾਤੇ ਚੋਂ ਪੈਸੇ ਨਿਕਲ ਗਏ, ਫਲਾਣੇ ਬੰਦੇ ਨੂੰ ਐ ਠੱਗੀ ਮਾਰ ਲਈ, ਪਾਰਸਲ ਭੇਜ ਕੇ ਠੱਗ ਲਿਆ ਜੀ, ਰਿਸ਼ਤੇਦਾਰ ਬਣ ਕੇ ਠੱਗ ਲਿਆ ਜੀ, ਇਹਨਾਂ OTP ਮੰਗ ਲਿਆ ਜੀ, ਆਹ ਕਰ ਲਿਆ ਜੀ। ਉਹ ਕਿੰਨੀ ਤਰ੍ਹਾਂ ਦੀ ਸਾਈਬਰ ਠੱਗੀਆਂ ਹੁੰਦੀਆਂ। ਉਸ ਪ੍ਰਕਿਰਿਆ ਦੇ ਤਹਿਤ ਜਦੋਂ ਇਹ ਚੀਜ਼ਾਂ ਫੜਨ ਦੇ ਲਈ ਸਾਈਬਰ ਸੈੱਲ ਬਣੇ ਨੇ, ਸਾਈਬਰ ਕ੍ਰਾਈਮ ਵਿੰਗ ਬਣੇ ਨੇ, ਤਾਂ ਉਹਨਾਂ ਵਿੰਗ ਦੇ ਵਿੱਚ ਇੱਕ ਵਿਅਕਤੀ ਹੈ ਗੁਰਚਰਨ ਸਿੰਘ ਨਾਂ ਦਾ ਜੀ। ਇਹਦਾ ਪਿਛੋਕੜ ਤਾਂ ਮਤਲਬ ਸਾਂਝੇ ਪੰਜਾਬ ਦੇ ਹਵਾਲੇ ਮੈਂ ਗੱਲ ਕਰਾਂ ਤਾਂ ਹਰਿਆਣੇ ਤੋਂ ਹੈ ਹੁਣ, ਪਰ ਉਹ ਤੈਨਾਤ ਚੰਡੀਗੜ੍ਹ ਦੇ ਵਿੱਚ ਹੈ। ਤੇ ਇਹਨੇ ਇੱਕ ਨਵੇਕਲਾ ਕੰਮ ਫੜਿਆ ਕਿ ਇਹ ਸਭ ਤੋਂ ਪਹਿਲਾਂ ਉਸ ਕੇਸ ਨੂੰ ਹੱਥ ਪਾਉਂਦਾ ਜਿਹਦੇ ਵਿੱਚ ਕਿਸੇ ਪਰਿਵਾਰ ਦਾ ਕੋਈ ਜੀ ਘਰ ਛੱਡ ਕੇ ਚਲਾ ਗਿਆ, ਕਿਸੇ ਪਰਿਵਾਰ ਦਾ ਕੋਈ ਜੀ ਗਵਾਚ ਗਿਆ, ਕਿਸੇ ਪਰਿਵਾਰ ਦੀ ਕੋਈ ਕੁੜੀ ਮੁੰਡਾ ਭੱਜ ਗਿਆ, ਤੇ ਉਹ ਰਿਪੋਰਟਾਂ ਦਰਜ ਹੋ ਜਾਂਦੀਆਂ ਤੇ ਪੁਲਿਸ ਵਾਲੇ ਉਹ ਤੋਂ ਗਾਹ ਵੱਜ ਜਾਂਦੇ ਨੇ, ਕਿਉਂਕਿ ਰੋਜ਼ਾਨਾ ਦੇ ਕੰਮ ਪੁਲਿਸ ਤੰਤਰ 'ਚ ਇੰਨੇ ਜ਼ਿਆਦਾ ਨੇ ਕਿ ਜੀ ਕਦੇ ਕਿਤੇ ਮੇਲਾ ਲੱਗ ਗਿਆ, ਕਿਤੇ ਕੋਈ ਸਿੰਗਰ ਆ ਗਿਆ, ਕਿਤੇ ਕੋਈ ਲੀਡਰ ਆ ਗਿਆ, ਕਿਤੇ ਕਿਸੇ ਦੀ ਰੈਲੀ ਆ ਗਈ, ਕਿਤੇ ਧਰਨਾ ਆ ਗਿਆ, ਕਿਤੇ ਕਿਸੇ VIP ਨੂੰ ਸੂਟ ਮਾਰਨਾ। ਸੋ ਉਹ ਤਾਂ ਵਿਚਾਰੇ ਉਹਨਾਂ ਕੰਮਾਂ 'ਚ ਜ਼ਿਆਦਾ ਉਲਝੇ ਰਹਿੰਦੇ ਤੇ ਨਾਲ ਦੀ ਨਾਲ ਫਿਰ ਜਿਹੜਾ ਤੁਰੰਤ ਦਾ ਕੋਈ ਕ੍ਰਾਈਮ ਆ ਗਿਆ ਉਸ ਸਪੌਟ ਦਾ। ਸੋ ਇਸ ਲਈ ਅਜਿਹੇ ਮਸਲਿਆਂ ਦੇ ਉੱਤੇ ਗੁੰਮਸ਼ੁਦਾ ਵਾਲੇ ਫਿਰ ਰੇਲਵੇ ਸਟੇਸ਼ਨ, ਬੱਸ ਅੱਡਿਆਂ ਤੇ ਪੋਸਟਰ ਲੱਗ ਕੇ ਰਹਿ ਜਾਂਦੀ ਹੈ ਗੱਲ, ਕਦੇ ਕਿਤੇ ਕੋਈ ਭਾਲ ਨਹੀਂ ਹੁੰਦੀ ਉਵੇਂ। ਇਸ ਬੰਦੇ ਨੇ ਇਸ ਕੰਮ ਨੂੰ ਸਭ ਤੋਂ ਪਹਿਲ ਤੇ ਆਧਾਰ ਤੇ ਰੱਖਿਆ ਕਿ ਮੈਂ ਇਹ ਕੰਮ ਸਭ ਤੋਂ ਪਹਿਲਾਂ ਕਰਨਾ, ਪਰ ਉਹਦਾ ਨਤੀਜਾ ਇਹ ਹੈ ਕਿ ਇਹ ਸੈਂਕੜੇ ਪਰਿਵਾਰਾਂ ਨੂੰ, ਵਿਛੜਿਆ ਹੋਇਆਂ ਨੂੰ ਮਿਲਾ ਚੁੱਕਿਆ। ਠੀਕ ਹੈ। ਉਹ ਕਹਿੰਦਾ ਕਿ ਅੱਜ ਟੈਕਨੋਲੋਜੀ ਦਾ ਯੁੱਗ ਹੈ, ਤੇ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਸ ਨੇ ਉਸ ਨੁਕਤੇ ਨੂੰ ਫੜਿਆ ਕਿ ਬੰਦਾ ਜਦੋਂ ਘਰੋਂ ਭੱਜਦਾ ਤਾਂ ਉਹ ਕਰਦਾ ਕੀ ਹੈ। ਉਹ ਕਹਿੰਦੇ ਕਿ ਉਹ ਬੰਦਾ ਆਪਣੀ ID ਬਦਲ ਲੂ, ਆਪਣਾ ਨਾਂ ਤੇ ਬਦਲ ਲੂ, ਆਪਣਾ ਰਹਿਣ ਤਰੀਕਾ ਬਦਲ ਲੂ, ਪਰ ਉਹ ਜਿੱਥੋਂ ਆਇਆ ਉੱਥੇ ਬਾਰੇ ਖਬਰ ਰੱਖਣੀ ਜ਼ਰੂਰ ਚਾਹੁੰਦਾ ਹੁੰਦਾ। ਸਹੀ ਸਹੀ ਸਹੀ, ਬਿਲਕੁਲ ਸਹੀ। ਤੇ ਉਹਨਾਂ ਤੱਕ ਕਿਸੇ ਨਾ ਕਿਸੇ, ਉਹਦੇ ਕੋਲ ਫਿਰ ਪਹੁੰਚਣ ਲਈ ਅੱਜ ਦੀ ਤਰੀਕ ਸੋਸ਼ਲ ਮੀਡੀਆ ਪਲੇਟਫਾਰਮ ਹੈ। ਉਹਨਾਂ ਨੁਕਤਿਆਂ ਨਾਲ ਹੀ ਉੱਥੇ ਤੱਕ ਪਹੁੰਚ ਜਾਂਦਾ ਬੰਦਾ। ਠੀਕ ਆ। ਚਾਹੇ ਉਹ ਬੰਦਾ ਫੋਨ ਬਦਲੇ ਕੁਝ, ਉਹ ਕਹਿੰਦਾ ਕਿ ਜਿਹੜੀ ਤੁਹਾਡੇ ਤੱਥ ਨੇ, ਚਾਹੇ ਉਹ ਆਧਾਰ ਕਾਰਡ ਦੇ ਰਾਹੀਂ ਫਿੰਗਰਪ੍ਰਿੰਟਸ ਨੇ, ਚਾਹੇ ਉਹ ਤੁਹਾਡੀ ਚਿਹਰੇ ਦੀ ਅੱਖਾਂ ਦੀ ਪਹਿਚਾਣ ਹੈ ਨਾ, ਚਾਹੇ ਉਹ ਤੁਹਾਡੇ ਹੋਰ IDs ਨੇ, ਜਾਂ ਤੁਹਾਡੇ ਦਸਤਾਵੇਜ਼ ਨੇ, ਉਹ ਕਿਤੇ ਨਾ ਕਿਤੇ ਤੁਹਾਨੂੰ ਸੋਸ਼ਲ ਮੀਡੀਆ ਤੇ ਫੜਾ ਦੇਣਗੇ। ਸਾਨੂੰ ਉਹ ਤਕਨੀਕ ਆਉਣੀ ਦੀ ਲੋੜ ਹੈ। ਸੋ ਇਹਨੇ ਉਹ ਤਕਨੀਕ ਅਪਣਾਈ
ਉਹ ਕਹਿੰਦਾ ਕਿ ਜਿਵੇਂ ਮੇਰੇ ਕੋਲ ਇੱਕ ਕੇਸ ਆਇਆ, ਜੰਮੂ ਦਾ ਇੱਕ 9ਵੀਂ ਜਮਾਤ ਦਾ ਜਵਾਕ ਘਰੋਂ ਭੱਜ ਗਿਆ, ਮਾਪਿਆਂ ਨੇ ਰਿਪੋਰਟ ਲਗਾਤੀ, 2 ਮਹੀਨਿਆਂ ਬਾਅਦ ਹੱਥ ਖੜੇ ਹੋ ਗਏ। ਕਿਸੇ ਨੇ ਦੱਸ ਪਾਈ ਕਿ ਬਈ ਚੰਡੀਗੜ੍ਹ ਸਾਈਬਰ ਸੈੱਲ 'ਚ ਇੱਕ ਬੰਦਾ ਹੈ, ਉਹ ਇਹ ਕੰਮ ਕਰਦਾ। ਉਹ ਕਹਿੰਦਾ ਮੇਰੇ ਕੋਲ ਆਏ ਤੇ ਮੈਂ ਉਹਦੀ ਖੋਜ ਪੜਤਾਲ ਕਰਦਿਆਂ ਅੰਮ੍ਰਿਤਸਰ ਦੇ ਇੱਕ ਢਾਬੇ ਤੇ ਪਹੁੰਚ ਗਿਆ। ਉੱਥੇ ਵਿਚਾਰਾ ਬਹਿਰੇ ਦਾ ਕੰਮ ਕਰ ਰਿਹਾ ਸੀ। ਉਹ ਘਰਦਿਆਂ ਨੂੰ ਜਵਾਕ ਵਾਪਸ ਮਿਲ ਗਿਆ। ਅੱਛਾ। ਹਰਿਆਣੇ ਦੀ ਇੱਕ ਕੁੜੀ ਭੱਜ ਗਈ ਹੈ ਨਾ, ਉਹਨੇ ਸਭ ਤੋਂ ਪਹਿਲਾਂ ਆਪਣੀ ਸਿਮ ਬਦਲੀ, ਨਵੀਂ ਸਿਮ ਲੈ ਲਈ, ਪਰ ਇਹਨੇ ਉਹਦੀ ਆਈਡੀ ਦੇ ਆਧਾਰ ਤੇ ਉਹ ਸਿਮ ਦੇ ਆਧਾਰ ਤੱਕ ਪਹੁੰਚ ਹੋ ਗਈ ਤੇ ਉਹ ਇਹ ਤੋਂ ਪਹਿਲਾਂ ਕਿ ਉਹ ਕਿਸੇ ਸਟੇਸ਼ਨ ਤੇ ਉਤਰਦੀ, ਪਹਿਲਾਂ ਹੀ ਉਹਨੇ ਪੁਲਿਸ ਵਾਲਿਆਂ ਨੂੰ ਦੱਸਤਾ ਕਿ ਇਸ ਟ੍ਰੇਨ 'ਚ ਇਸ ਡੱਬੇ 'ਚ ਬੈਠੀ ਹੈ। ਉਹ ਅੱਛਾ। ਤੋ ਇਹ ਜਿਹੜਾ ਢੰਗ ਤਰੀਕਾ ਉਹ ਉਸ ਬੰਦੇ ਨੇ ਅਪਣਾਇਆ ਤੇ ਉਹ ਬੱਚੀ ਪਰਿਵਾਰ ਨੂੰ ਮਿਲ ਗਈ, ਨਹੀਂ ਤਾਂ ਪਤਾ ਨਹੀਂ ਕਿਤੇ ਧੱਕੇ ਚੜ ਜਾਂਦੀ। ਸੋ ਇਸ ਤਰ੍ਹਾਂ ਇਹ ਬੰਦਾ ਅੱਜ ਅੱਖਾਂ ਦਾ ਤਾਰਾ ਬਣਿਆ ਹੋਇਆ। ਔਰ ਉਹ ਚੰਗੀ ਗੱਲ ਇਹ ਹੈ ਕਿ ਅੱਜ ਦੇ ਆਪਾਂ ਪੋਜ਼ਿਟਿਵ ਖਬਰ 'ਚ ਕਰ ਰਹੇ ਕਿ ਇਹ ਵਿਛੜਿਆਂ ਨੂੰ ਮਿਲਾਉਣ ਦਾ ਕੰਮ ਕਰਦਾ, ਨਹੀਂ ਤਾਂ ਇੱਥੇ ਲੋਕਾਂ ਦੇ ਲੱਖਾਂ ਖਾਤੇ ਜੁੜ ਗਏ, ਉਹ ਨਹੀਂ ਕਦੇ ਵਾਪਸ ਮਿਲੇ। ਸਹੀ ਹੈ। ਇਹ ਕਹਿੰਦਾ ਕਿ ਮੈਂ ਪੁਲਿਸ, ਹੋਰ ਸੂਬਿਆਂ ਦੀ ਪੁਲਿਸ ਵਾਲੇ ਮੁਲਾਜ਼ਮ ਵੀ ਮੇਰੇ ਕੋਲ ਟ੍ਰੇਨਿੰਗ ਲੈਣ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਤੇ ਕਿੰਨੇ ਚੰਗਾ ਕੰਮ ਕਰਨ ਲੱਗ ਗਏ। ਪਰ ਕਹਿੰਦਾ ਅਫਸੋਸ ਇਹੀ ਹੈ ਕਿ ਉਹ ਜਦੋਂ ਇਸ ਕੰਮ 'ਚ ਖੁੱਭਦੇ ਨੇ ਤਾਂ ਅਫਸਰ ਅਧਿਕਾਰੀ ਕਹਿੰਦੇ ਕਿ ਨਾ ਇਹਨੂੰ ਛੱਡ, ਤੂੰ ਪਹਿਲਾਂ ਆਹ ਕੰਮ ਕਰ, ਚੱਲ ਉੱਥੇ ਚੌਂਕ 'ਚ ਜਾ ਕੇ ਖੜ ਡੰਡਾ ਲੈ ਕੇ। ਸੋ ਕਹਿੰਦੇ ਕਿ ਸਾਡੀਆਂ ਪ੍ਰਾਇਓਰਟੀ ਕੀ ਹੋ ਗਈਆਂ ਸਿਸਟਮ ਦੀਆਂ, ਸਰਕਾਰਾਂ ਦੀਆਂ, ਇਹ ਵੀ ਮੰਥਨ ਦੀ ਲੋੜ ਹੈ। ਸੋ ਅਜਿਹਾ ਬੰਦਾ ਮੈਨੂੰ ਲੱਗਦਾ ਪ੍ਰੇਰਨਾ ਸਰੋਤ ਬਣ ਰਿਹਾ ਅੱਜ ਦੇ ਦਿਨ 'ਚ, ਔਰ ਉਹ ਮਾਪੇ ਸਦਾ ਉਸ ਬੰਦੇ ਨੂੰ ਯਾਦ ਰੱਖਣਗੇ ਜਿਨ੍ਹਾਂ ਨੇ ਉਹਨਾਂ ਦੇ ਵਿਛੜੇ ਜੀ ਨੂੰ ਮੁੜ ਕੇ ਮਿਲਾਇਆ। ਸੋ ਇਹ ਇੱਕ ਚੰਗੀ ਖਬਰ ਸੀ, ਮੈਨੂੰ ਲੱਗਿਆ ਇਹਦਾ ਜ਼ਿਕਰ ਅੱਜ ਦੇ ਇਸ ਟੈਕਨੋਲੋਜੀ ਦੇ ਦੌਰ ਦੇ ਵਿੱਚ ਅਸਾਰੂ ਤਰੀਕੇ ਨਾਲ ਹੋਣਾ ਜ਼ਰੂਰੀ ਹੈ। ਸ਼ਰਮਾ ਜੀ, ਲੱਖਾਂ ਹੀ ਲੋਕ ਉਹ ਹੋਣਗੇ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜਿਹੜੇ ਘੰਟੇ ਗਿਣਨ ਨੂੰ ਕੁਰਸੀ ਦੀ ਡਿਊਟੀ ਕਹੀ ਜਾਂਦੇ ਆ, ਘੜੀ ਦੀਆਂ ਸੂਈਆਂ ਗਿਣ ਨਹੀਂ। ਮਤਲਬ ਸਵੇਰੇ 9 ਵੱਜ ਗਏ, ਸ਼ਾਮ ਦੇ 5 ਵਜੇ ਤੱਕ ਕੰਮ ਕੀਤਾ ਤਾਂ ਡਿਊਟੀ ਹੋਊਗੀ। ਪਰ ਡਿਊਟੀ ਤਾਂ ਜੇ ਕੋਈ ਬੰਦਾ ਆਪਣਾ ਪਛਾਣੇ ਨਾ, ਫਰਜ਼ ਬਹੁਤ ਵੱਡਾ ਹੈ। ਉਹ ਤਾਂ 24 ਘੰਟੇ ਵੀ ਤੁਹਾਡਾ ਖਹਿੜਾ ਨਹੀਂ ਛੱਡਦਾ ਫਰਜ਼ ਦਾ। ਬਿਲਕੁਲ, ਉਹ ਕੋਈ ਨਾ ਕੋਈ ਵਿਚਾਰ ਤੁਹਾਡੇ ਨਾਲ ਜੱਦੋ-ਜਹਿਦ ਕਰਦਾ ਹੀ ਰਹਿੰਦਾ। ਚਲੋ ਜੇ ਆਪਾਂ ਖਬਰਾਂ ਦੇ ਵਿੱਚ ਤਾਂ ਆਪਾਂ ਇਹਦੀ ਮਿਸਾਲ ਦੇ ਸਕਦੇ ਹਾਂ। ਕਹਿੰਦਾ ਧਾਰਮਿਕ ਥਾਂ ਦੀ ਨਾ 4 ਦੀਵਾਰੀ ਬਣ ਰਹੀ ਸੀ। ਹਾਂਜੀ। 3 ਮਜ਼ਦੂਰ ਰੋੜੀ ਕੁੱਟ ਰਹੇ ਸੀ ਉਹਦੇ ਲਈ, 4 ਦੀਵਾਰੀ ਲਈ ਕਿ ਤੁਹਾਡੇ ਨੀਚ ਰੋੜੀ ਪੈਣੀ ਹੈ। ਤੇ ਉੱਥੋਂ ਕੋਈ ਫਕੀਰ ਲੰਘਿਆ ਜਾਂਦਾ ਸੀ, ਉਹਨੇ ਪਹਿਲੇ ਨੂੰ ਪੁੱਛਿਆ ਕਿ ਕੀ ਕਰ ਰਿਹਾ ਭਾਈ? ਕਹਿੰਦਾ ਅੰਨਾ ਹੋਇਆ, ਅੱਖਾਂ ਨਹੀਂ ਦਿਖਦਾ, ਨਹੀਂ ਰੋੜੀ ਕੁੱਟ ਰਿਹਾ। ਦੂਏ ਨੂੰ ਪੁੱਛਿਆ ਕਿ ਕੀ ਕਰ ਰਿਹਾ? ਕਹਿੰਦਾ ਬਾਈ ਜੀ ਦਿਹਾੜੀ ਲਾਉਣਾ, ਜਿੱਥੇ ਮਿਲ ਗਈ ਉੱਥੇ ਕੰਮ ਕਰ ਲੈਣਾ, ਰੋੜੀ ਕੁੱਟ ਰਿਹਾ, ਕਹਿੰਦਾ ਦਿਹਾੜੀ ਆ ਮੇਰੀ ਤਾਂ। ਤੀਸਰੇ ਨੂੰ ਪੁੱਛਿਆ ਕੀ ਕਰ ਰਿਹਾ? ਕਹਿੰਦਾ ਬਾਈ ਕਰਦਾ ਤਾਂ ਮਜ਼ਦੂਰੀ ਆ, ਪਰ ਭਾਗਾਂ ਨਾਲ ਕਿ ਅੱਜ ਧਾਰਮਿਕ ਥਾਂ ਤੇ ਸੇਵਾ ਮਿਲੀ ਹੈ। ਕੀ ਬਾਤ, ਖਿਆਲ ਹੀ ਹੈ, ਕੰਮ ਤੈਨੂੰ ਇੱਕੋ ਕਰ ਰਹੇ ਨੇ, ਬਸ ਤੁਹਾਡਾ ਨਜ਼ਰੀਆ ਬਿਲਕੁਲ। ਤੁਸੀਂ ਉਹਨੂੰ ਡਿਊਟੀ ਸਮਝ ਕੇ ਕਰਦੇ ਹੋ ਕਿ ਮੁਸੀਬਤ ਸਮਝ ਕੇ ਕਰਦੇ ਹੋ ਕਿ ਸੇਵਾ ਸਮਝ ਕੇ ਕਰਦੇ ਹੋ? ਜੀ। ਅਗਲੀ ਗੱਲ ਕਰੀਏ ਸ਼ਖਸੀਅਤ ਉਸਾਰੀ ਦੇ ਬਾਰੇ। ਮਾਪਿਆਂ ਦਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ YouTube ਦੇ ਉੱਤੇ ਬਹੁਤ ਸਾਰਾ ਜ਼ੋਰ ਲੱਗਿਆ ਪਿਆ ਲੋਕਾਂ ਦਾ ਕਿ ਬੱਚਿਆਂ ਦੇ ਬਾਰੇ ਪੜ੍ਹਿਆ ਜਾਵੇ, ਜਾਣਿਆ ਜਾਵੇ, ਉਹਨਾਂ ਦੀਆਂ ਰੁਚੀਆਂ ਦੇ ਬਾਰੇ, ਉਹਨਾਂ ਦੀਆਂ ਮਾੜੀਆਂ ਆਦਤਾਂ ਨੂੰ ਸੁਲਝਾਇਆ ਜਾਵੇ। ਬਹੁਤ ਵੱਡੀ ਜੱਦੋ-ਜਹਿਦ ਹੈ ਵੀ ਇੱਕ ਜ਼ਿੰਦਗੀ ਦੇ ਵਿੱਚ। ਕਹਿੰਦੇ ਆਪਣੇ ਜਵਾਕਾਂ ਨੂੰ ਜੇ ਕੁਝ ਸਿਖਾਉਣਾ ਤਾਂ ਉਹਦਾ ਸਿਖਾਉਣਾ ਜ਼ਰੂਰੀ ਹੋਈ ਹੈ, ਪਰ ਉਹਨਾਂ ਨੂੰ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਜ਼ਰੂਰ ਸਿਖਾਓ। ਪ੍ਰਵੀਨ ਜੀ, ਸਾਡੇ ਸਮਿਆਂ 'ਚ ਜਦੋਂ ਸਕੂਲੇ ਕਾਲਜੇ ਪੜ੍ਹਦੇ ਸੀ ਤਾਂ ਇਹ ਗੱਲ ਸਮਝਾਈ ਜਾਂਦੀ ਹੁੰਦੀ ਸੀ ਜੀ ਕਿ ਵੀ ਅੱਖ ਚੱਖ ਪਾ ਕੇ ਗੱਲ ਕਰ। ਈਵਨ ਟੀਚਰ ਕਹਿ ਦਿੰਦੇ ਸੀ ਕਿ ਇੱਧਰ ਦੇਖੋ, ਹਾਂਜੀ ਬਿਲਕੁਲ, ਹੈ ਨਾ, ਜੇ ਨੀਵੀਂ ਵੀ ਪਾ ਲਵੇ ਜਵਾਕ, ਕਿਉਂਕਿ ਤੁਹਾਡੀ ਜ਼ਬਾਨ ਸੱਚ ਝੂਠ ਬੋਲ ਸਕਦੀ ਹੈ, ਅੱਖਾਂ ਸੱਚ ਝੂਠ ਨਹੀਂ ਬੋਲਦੀਆਂ। ਅੱਖਾਂ ਚਤਰਾਈ ਨਹੀਂ ਕਰਦੀਆਂ, ਅੱਖਾਂ ਤੁਹਾਡਾ ਸੱਚ ਦੱਸ ਦੇਣਗੀਆਂ, ਅੱਖਾਂ ਸੱਚ ਬਿਆਨ ਕਰ ਦੇਣਗੀਆਂ। ਸੋ ਅੱਖਾਂ ਦੀ ਭਾਸ਼ਾ ਪੜ੍ਹਨੀ ਆਉਣੀ ਬਹੁਤ ਜ਼ਰੂਰੀ ਹੈ ਤੇ ਉਹਦੇ ਲਈ ਫਿਰ ਅੱਖ ਮਿਲਾਉਣੀ ਜ਼ਰੂਰੀ ਹੈ। ਤੇ ਖਾਸ ਕਰਕੇ ਕਿਹਾ ਜਾਂਦਾ ਸੀ ਜਦੋਂ ਨੌਕਰੀ ਲਈ ਜਾਓ, ਕਿਤੇ ਕੰਮ ਲਈ ਜਾਓ, ਵੀ ਕਿ ਜੇ ਜਵਾਬ ਤੁਸੀਂ ਅੱਖਾਂ ਮਿਲਾ ਕੇ ਦੇ ਰਹੇ ਹੋ ਫਿਰ ਕੌਨਫੀਡੈਂਸ ਹੋ, ਜੇ ਨੀਵੀਂ ਪਾ ਕੇ ਹੈ ਨਾ ਪੈਰ ਦੇ ਗੁੱਠੇ ਨਾਲ ਮਿੱਟੀ ਉਹ ਖੁਰਕੀ ਜਾਂਦੇ ਹੋ ਫਿਰ ਇਹਦਾ ਮਤਲਬ ਨਹੀਂ ਵੀ ਹੈ ਨਾ ਕੋਈ ਗੜਬੜ ਹੈ। ਇਸੇ ਤਰ੍ਹਾਂ ਕਿ ਅਧਿਆਪਕ ਕੋਲ, ਮਾਪਿਆਂ ਕੋਲ ਜੇ ਤੁਸੀਂ ਝੂਠ ਬੋਲਦੇ ਹੋ ਫਿਰ ਤੁਸੀਂ ਨੀਵੀਂ ਪਾ ਜਾਓਗੇ, ਜੇ ਤੁਸੀਂ ਸੱਚੇ ਹੋ ਫਿਰ ਅੱਖਾਂ ਮਿਲਾ ਕੇ ਸਿਰ ਉੱਚਾ ਕਰਕੇ ਗੱਲ ਕਰੋ। ਪਰ ਇਹ ਧਾਰਨਾਵਾਂ ਅੱਜ ਦੇ ਦੌਰ 'ਚ ਇਸ ਲਈ ਆ ਕੇ ਟੁੱਟ ਗਈਆਂ ਕਿ ਤੁਸੀਂ ਜਦੋਂ ਕਿਸੇ ਨੂੰ ਪੁੱਛੋ, ਵੀ ਚਾਹੇ ਆਪਣੇ ਕਲੀਗ ਨੂੰ ਪੁੱਛੋ, ਕਿਸੇ ਆਪਣੇ ਸਾਥੀ ਨੂੰ ਪੁੱਛੋ, ਪਰਿਵਾਰਕ ਜੀਅ ਨੂੰ ਪੁੱਛੋ, ਜਵਾਕ ਨੂੰ ਪੁੱਛੋ, ਤਾਂ ਉਹਦੀ ਨਿਗਾਹ ਤਾਂ ਸਕਰੀਨ ਤੇ ਲੱਗੀ ਹੈ ਬਾਈ। ਹੁਣ ਕੀ ਮੰਨੋਗੇ ਕੋਈ ਸੱਚ ਬੋਲਦਾ ਝੂਠ ਬੋਲਦਾ? ਸੋ ਅਸੀਂ ਸਕਰੀਨ ਤੇ ਅੱਖਾਂ ਇੰਨੀਆਂ ਗੱਡ ਲੀਆਂ ਕਿ ਅਸੀਂ ਇਨਸਾਨਾਂ ਨਾਲ ਅੱਖਾਂ ਮਿਲਾਉਣੀਆਂ ਭੁੱਲ ਗਏ। ਆ ਜਿਹੜਾ ਆਪਾਂ ਹੁਣੇ ਗੁਰਚਰਨ ਸਿੰਘ ਦੇ ਹਵਾਲੇ ਨਾਲ ਵਰਤਾਰਾ ਕਰਕੇ ਹਟੇ ਹਾਂ, ਇਹਦੇ ਵਿੱਚ ਵੀ ਇਹੀ ਹੈ ਕਿ ਮਾਪਿਆਂ ਦਾ ਆਪਣੇ ਜਵਾਕਾਂ ਨਾਲ ਰਾਬਤਾ ਨਹੀਂ ਰਿਹਾ। ਅਸੀਂ ਕਹਿੰਦੇ ਕਿ ਨਿਆਣਾ ਕੰਮ ਕਰ ਰਿਹਾ, ਕੰਪਿਊਟਰ ਤੇ ਲੱਗਿਆ, ਮੋਬਾਈਲ ਤੇ ਲੱਗਿਆ, ਨਿਆਣਾ ਟੈਲੀਵਿਜ਼ਨ ਦੇਖ ਰਿਹਾ, ਵਧੀਆ ਆਪਣੀ ਜਾਨ ਖਲਾਸੀ ਹੋਈ ਹੈ, ਪਰ ਅਸੀਂ ਸਮਝੇ ਨਹੀਂ ਪਾ ਰਹੇ ਕਿ
ਉਹ ਕਿਸੇ ਦੂਸਰੇ ਸੰਸਾਰ 'ਚ ਵਿਚਰ ਰਿਹਾ ਤੇ ਪਤਾ ਨਹੀਂ ਉਹ ਸੰਸਾਰ ਨੇ ਉਹਨੂੰ ਕਦੋਂ ਠੱਗ ਲੈਣਾ। ਬਿਲਕੁਲ ਸਹੀ ਹੈ, ਬਿਲਕੁਲ। ਸੋ ਇਸ ਲਈ ਅੱਜ ਦੇ ਦੌਰ ਦੇ ਵਿੱਚ ਜਿਹੜੇ ਖੋਜਕਾਰਥੀ ਨੇ, ਇਹ ਟਾਈਮਜ਼ ਨਾਓ ਦੀ ਰਿਪੋਰਟ ਹੈ ਜਿਹਦੇ ਆਧਾਰ ਤੇ ਮੈਂ ਗੱਲ ਕਰ ਰਿਹਾ, ਉਹ ਕਹਿੰਦੇ ਕਿ ਬੱਚਿਆਂ ਨੂੰ ਅੱਖਾਂ ਦੀ ਭਾਸ਼ਾ ਸਿਖਾਓ, ਬੱਚਿਆਂ ਨੂੰ ਸਿਖਾਓ ਕਿ ਅੱਖਾਂ ਦੀ ਵੀ ਇੱਕ ਬੋਲੀ ਹੁੰਦੀ ਹੈ, ਅੱਖਾਂ ਮਿਲਾਉਣੀਆਂ, ਅੱਖਾਂ ਨਾਲ ਗੱਲਾਂ ਕਰਨੀਆਂ, ਇਹ ਵੀ ਇੱਕ ਕਲਾ ਹੈ, ਇਹ ਤੁਹਾਨੂੰ ਆਉਣੀ ਚਾਹੀਦੀ ਹੈ। ਤੇ ਬੱਚਿਆਂ ਨਾਲ ਅੱਖ ਮਿਲਾ ਕੇ ਸਮਾਂ ਬਿਤਾਉਣਾ, ਗੱਲ ਕਰਨਾ, ਬਿਠਾਉਣਾ ਸ਼ੁਰੂ ਕਰੋ। ਤੇ ਲੈ ਦੇ ਕੇ ਗੱਲ ਉੱਥੇ ਆ ਕੇ ਮੁੱਕਦੀ ਹੈ, ਕਹਿੰਦੇ ਕਿ ਤੈਅ ਕਰੋ ਕਿ ਇੰਨੇ ਸਮੇਂ ਲਈ ਅਸੀਂ ਆਪਣੇ ਸਾਰੇ ਗੈਜਟ ਲਾਂਭੇ ਰੱਖ ਕੇ ਇਕੱਠਿਆਂ ਬੈਠ ਕੇ ਵਿਚਾਰਾਂ ਕਰਾਂਗੇ। ਜਦੋਂ ਵਿਚਾਰਾਂ ਕਰੋਗੇ ਕਹਿੰਦੇ ਫਿਰ ਅੱਖ ਮਿਲਾਉਂਗੇ ਵੀ। ਤੇ ਕਿਉਂਕਿ ਅੱਜ ਦੇ ਬੱਚੇ ਇਹ ਬਿਲਕੁਲ ਭੁੱਲ ਗਏ ਨੇ, ਤੇ ਇਸ ਲਈ ਉਹ ਇੱਕ ਕਲਾ ਖਤਮ ਹੋਣ ਵਾਲੀ ਸਥਿਤੀ ਵੱਲ ਨੂੰ ਵੱਧ ਰਹੇ ਹਾਂ ਅਸੀਂ। ਜਿਵੇਂ ਉਹ ਕਈ ਵਾਰ ਗੱਲ ਹੁੰਦੀ ਹੈ ਨਾ ਕਿ ਜੀ ਆਹ ਚੀਤੇ ਖਤਮ ਹੋ ਗਏ ਜੀ, ਇਸ ਨਸਲ ਦੇ ਸ਼ੇਰ ਖਤਮ ਹੋ ਗਏ ਜੀ, ਇਹ ਪੰਛੀ ਖਤਮ ਹੋ ਰਹੇ ਨੇ, ਉਹ ਕਹਿੰਦੇ ਉਵੇਂ ਦਾ ਹੀ ਵਰਤਾਰਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਖਾਂ ਮਿਲਾ ਕੇ ਗੱਲ ਕਰਨ ਦਾ ਜੇ ਵਰਤਾਰਾ ਖਤਮ ਹੋ ਗਿਆ ਤਾਂ ਸਮਝ ਲਓ ਅੱਖਾਂ ਦੀ ਭਾਸ਼ਾ ਮਰ ਗਈ, ਅੱਖਾਂ ਦੀ ਬੋਲੀ ਦੀ ਕਲਾ ਖਤਮ ਹੋ ਗਈ। ਸੋ ਇਸ ਕਲਾ ਨੂੰ ਬਚਾਉਣਾ ਤੇ ਪੀੜ੍ਹੀ ਨੂੰ ਇਸ ਗੱਲ ਲਈ ਸਮਝਾਉਣਾ ਕਿ ਕੁਝ ਗੱਲਾਂ ਬਿਨਾਂ ਬੋਲਿਆਂ ਵੀ ਕਹੀ ਜਾਂਦੀਆਂ ਨੇ, ਕੁਝ ਗੱਲਾਂ ਬਿਨਾਂ ਕਹੀਆਂ ਵੀ ਸਮਝੀਆਂ ਜਾਂਦੀਆਂ ਨੇ। ਸੋ ਜਿਵੇਂ ਕੋ ਵਰਤਾਰਾ ਹੁੰਦਾ ਕਿ ਦੋ ਬੰਦੇ ਜੇ ਉਹਨਾਂ 'ਚ ਦੂਰੀਆਂ ਹੋਣ ਨਾ, ਮਨ ਮੁਟਾਵ ਹੋਵੇ, ਤਾਂ ਉਹ ਨੇੜੇ ਬੈਠ ਕੇ ਵੀ ਕਈ ਵਾਰ ਬਹੁਤ ਉੱਚੀ ਬੋਲਦੇ ਨੇ, ਕਿਉਂਕਿ ਉਹ ਨੇੜੇ ਨਹੀਂ ਹੁੰਦੇ, ਦੂਰ ਹੁੰਦੇ ਨੇ। ਤੇ ਜਿਹੜੇ ਬਹੁਤ ਨੇੜੇ ਹੁੰਦੇ ਨੇ, ਤੁਸੀਂ ਦੇਖਿਓ ਕਿ ਖਾਸ ਕਰ ਜਿਨ੍ਹਾਂ 'ਚ ਇਸ਼ਕ ਹੋਵੇ ਨਾ, ਉਹ ਕੁਸਰ ਮੁਸਰ 'ਚ ਸਾਰੀ ਗੱਲ ਕਰ ਜਾਂਦੇ ਨੇ, ਉਹ ਬਿਨਾਂ ਬੋਲੇ ਬੰਦੇ ਨੂੰ ਸਮਝ ਆਏਂਗੇ ਦੂਏ ਨੂੰ। ਇਸ ਲਈ ਇਹ ਭਾਸ਼ਾ ਉਸੇ ਤਰ੍ਹਾਂ ਅੱਖਾਂ ਦੀ ਇੱਕ ਭਾਸ਼ਾ, ਤੁਹਾਨੂੰ ਪੜ੍ਹਨੀ, ਸਮਝਣੀ, ਸੁਣਨੀ ਆਉਣੀ ਜ਼ਰੂਰੀ ਹੈ, ਤੇ ਇਹਦੇ ਨਾਲ ਰਿਸ਼ਤੇ ਮਜ਼ਬੂਤ ਹੁੰਦੇ ਨੇ। ਆਪਾਂ ਜਿੱਥੋਂ ਗੱਲ ਸ਼ੁਰੂ ਕਰ ਰਹੇ ਸੀ ਨਾ, ਰਿਸ਼ਤਿਆਂ ਦੀ ਮਜ਼ਬੂਤੀ, ਸੋ ਉਹਦੇ ਵਿੱਚ ਇੱਕ ਇਹ ਕੜੀ ਬਹੁਤ ਜ਼ਰੂਰੀ ਹੈ। ਇਸ ਲਈ ਇਹ ਰਿਪੋਰਟ ਕਹਿੰਦੀ ਹੈ ਕਿ ਆਪਣੇ ਬੱਚਿਆਂ ਨੂੰ ਅੱਖਾਂ ਮਿਲਾਉਣੀਆਂ, ਉਹ ਕੌਨਫੀਡੈਂਸ, ਤੇ ਅੱਖਾਂ ਦੀ ਭਾਸ਼ਾ ਪੜ੍ਹਨੀ ਤੇ ਅੱਖਾਂ ਦੀ ਭਾਸ਼ਾ ਬੋਲਣੀ ਸਿਖਾਉਣੀ ਚਾਹੀਦੀ। ਜੀ ਬਿਲਕੁਲ, ਬਿਲਕੁਲ। ਲਹਿੰਦੇ ਪੰਜਾਬ 'ਚ ਚੱਲ ਗਏ, ਉੱਥੋਂ ਦੀ ਸਰਕਾਰ ਨੇ ਕਹਿੰਦੇ ਭਗਤ ਸਿੰਘ ਗੈਲਰੀ ਜਿਹੜੀ ਆ ਉਹ ਸੈਲਾਨੀਆਂ ਲਈ ਖੋਲ ਦਿੱਤੀ ਹੈ ਜੀ। ਹਾਂ ਬਿਲਕੁਲ ਜੀ, ਇੱਕ ਚੰਗਾ ਬੁੱਲਾ ਆਇਆ ਨਵੇਂ ਸਾਲ ਤੇ ਸਾਡੇ ਲਹਿੰਦੇ ਪੰਜਾਬ ਵਾਲੇ ਪਾਸਿਓਂ, ਸੋ ਇਸ ਲਈ ਇਹ ਖਬਰ ਜ਼ਰੂਰ ਧਿਆਨ ਮੰਗਦੀ ਹੈ। ਪ੍ਰਵੀਨ ਜੀ, ਉਹ ਥਾਂ ਤੇ ਗੈਲਰੀ ਖੁੱਲੀ ਹੈ ਜਿੱਥੇ 93 ਸਾਲ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ ਹੋਰਾਂ ਤੇ ਮੁਕੱਦਮਾ ਚੱਲ ਕੇ ਉਹਨਾਂ ਨੂੰ ਫਾਂਸੀ ਸੁਣਾਈ ਗਈ ਸੀ। ਇਹ ਉਹ ਥਾਂ ਲਹਿੰਦੇ ਪੰਜਾਬ ਦੀ ਪੁੰਛ ਹਾਊਸ ਹੈ ਜਿੱਥੇ 93 ਸਾਲ ਪਹਿਲਾਂ ਕਹਿੰਦੇ ਇਹ ਮੁਕੱਦਮਾ ਚੱਲਿਆ ਸੀਗਾ। 1931 ਦੀ ਉਹ ਘਟਨਾ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ, ਸੋ ਉਸ ਹਵਾਲੇ ਨਾਲ ਕਹਿੰਦੇ ਕਿ ਉੱਥੋਂ ਮੁਕੱਦਮਾ ਸ਼ੁਰੂ ਹੋਇਆ ਤੇ ਇਸ ਸਥਿਤੀ ਤੱਕ ਆਇਆ। ਤੇ ਇਹ 2018 ਦੇ ਵਿੱਚ ਪਹਿਲੀ ਵਾਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਕੇਸ ਫਾਈਲ ਨਾਲ ਸੰਬੰਧਿਤ ਦਸਤਾਵੇਜ਼ ਬਾਹਰ ਆਏ ਸੀ। ਉਸ ਸਮੇਂ ਉਹਦੀ ਕੇਸ ਫਾਈਲ ਨਾਲ ਸੰਬੰਧਿਤ ਰਿਕਾਰਡ ਜਨਤਕ ਕੀਤਾ ਗਿਆ, ਜਿਹਦੇ ਵਿੱਚ ਉਹਦੀ ਫਾਂਸੀ ਸੰਬੰਧੀ ਸਰਟੀਫਿਕੇਟ ਵੀ ਸੀਗਾ, ਚਿੱਠੀਆਂ ਵੀ ਸੀ, ਤਸਵੀਰਾਂ ਵੀ ਸੀਗੀਆਂ, ਹੋਰ ਜਿਹੀ ਜਾਣਕਾਰੀ ਸੀ। ਸੋ ਹੁਣ ਬਕਾਇਦਾ ਤੌਰ ਤੇ ਉਹ ਸਾਰੇ ਦਸਤਾਵੇਜ਼, ਉਹ ਸਾਰਾ ਰਿਕਾਰਡ, ਕੁਝ ਉਹਦੀਆਂ ਇਤਿਹਾਸਕ ਤਸਵੀਰਾਂ, ਕੁਝ ਉਹਦੇ ਸੁਨੇਹੇ ਡਾਇਰੀ ਦੇ ਕੁਝ ਪੰਨੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਚੇਚੇ ਤੌਰ ਤੇ ਲਹਿੰਦੇ ਪੰਜਾਬ ਨੇ, ਉੱਥੋਂ ਦੀ ਸਰਕਾਰ ਨੇ ਇੱਕ ਗੈਲਰੀ ਭਗਤ ਸਿੰਘ ਗੈਲਰੀ ਸੈਲਾਨੀਆਂ ਲਈ ਖੋਲੀ ਹੈ, ਜਿਹਦਾ ਉਦਘਾਟਨ ਉੱਥੋਂ ਦੇ ਚੀਫ ਸੈਕਟਰੀ ਨੇ ਕੀਤਾ। ਤੇ ਇਹਦੇ ਨਾਲ ਹੀ ਜਿਹੜੇ ਉੱਥੇ ਸਾਦਮਾਨ ਚੌਂਕ ਦਾ ਨਾਂ ਸ਼ਹੀਦ ਭਗਤ ਸਿੰਘ ਰੱਖਣ ਲਈ ਜਿਹੜੀ ਧਿਰ ਸੰਘਰਸ਼ ਕਰ ਰਹੀ ਹੈ, ਉਹ ਕਹਿੰਦੇ ਸਾਨੂੰ ਵੀ ਹੁਣ ਆਸ ਦੀ ਕਿਰਨ ਨਜ਼ਰ ਆਈ ਹੈ ਕਿ ਜੇ ਇਹ ਸੈਲਾਨੀਆਂ ਲਈ ਉਹਦੀ ਗੈਲਰੀ ਖੁੱਲ ਗਈ, ਕੱਲ ਨੂੰ ਇਹ ਚੌਂਕ ਦਾ ਨਾਂ ਵੀ ਅਸੀਂ ਰਖਾ ਲਾਂਗੇ। ਸੋ ਇਸ ਲਈ ਇਹ ਅਸਾਰੂ ਖਬਰ ਉਧਰੋਂ ਇੱਧਰ ਨੂੰ ਆ ਰਹੀ ਸੀ, ਮੈਨੂੰ ਲੱਗਿਆ ਕਿ ਇਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਬਣਦੀ ਹੈ ਕਿ ਲਓ ਵੀ ਸਾਡੇ ਲਹਿੰਦੇ ਪੰਜਾਬ ਤੋਂ ਜਿਹੜਾ ਕਦੇ ਸਾਂਝਾ ਪੰਜਾਬ ਸੀਗਾ, ਸਾਡਾ ਬੋਲੀ ਦਾ ਪਸਾਰਾ ਕਿੰਨਾ ਹੋਰ ਵੱਡਾ ਹੋਣਾ ਸੀ ਜੇ ਇਹ ਹੱਦਾਂ ਸਰਹੱਦਾਂ ਨਾ ਬਣੀਆਂ ਹੁੰਦੀਆਂ। ਸੋ ਉਧਰੋਂ ਜਦੋਂ ਠੰਡਾ ਬੁੱਲਾ ਆਉਂਦਾ ਤਾਂ ਮੈਨੂੰ ਲੱਗਦਾ ਉਹਦਾ ਥੋੜਾ ਜਿਹਾ ਰੰਗ ਇੱਧਰ ਤੱਕ ਵੀ ਪਹੁੰਚਾਉਣਾ ਚਾਹੀਦਾ। ਮੈਂ ਤਾਂ ਗੱਲ ਕੀਤੀ ਹੈ ਜੀ। ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਕਿਸਾਨੀ ਦੇ ਬਿਨਾਂ ਆਪਣਾ ਪ੍ਰੋਗਰਾਮ ਸਮਾਪਤ ਨਹੀਂ ਕਰ ਸਕਦੇ। ਖਨੌਰੀ ਬਾਰਡਰ ਤੇ 4 ਜਨਵਰੀ ਨੂੰ ਮਹਾ ਪੰਚਾਇਤ ਹੋਣੀ ਹੈ। ਤੁਹਾਡੇ ਦਾ ਹੁਣ 2 ਹੋ ਚੁੱਕੇ ਤਕਰੀਬਨ, ਕੁਛ ਹੀ ਘੰਟੇ ਜਿਹੜੇ ਨੇ ਉਹ ਬਾਕੀ ਬਚੇ ਨੇ। ਪ੍ਰੇਮ ਜੀ, ਜਗਜੀਤ ਸਿੰਘ ਡੱਲੇਵਾਲ ਹੋਰੀ ਕਿਸਾਨੀ ਮੰਗਾਂ ਨੂੰ ਲੈ ਕੇ 13-14 ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਫਰਨ ਵਰਤਦੇ ਨੇ, ਔਰ ਅੱਜ 38ਵਾਂ ਦਿਨ ਸ਼ੁਰੂ ਹੋ ਗਿਆ। ਹਾਂਜੀ, 13 ਫਰਵਰੀ ਤੋਂ ਇਹ ਅੰਦੋਲਨ ਚੱਲ ਰਿਹਾ ਔਰ 26 ਨਵੰਬਰ ਤੋਂ ਉਹਨਾਂ ਦਾ ਮਰਨ ਵਰਤ ਜਾਰੀ ਹੈ। ਸੋ ਉਹ 38ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ, ਮਰਨ ਵਰਤ 37 ਦਿਨ ਪੂਰੇ ਹੋਣ ਤੋਂ ਬਾਅਦ। ਤੇ ਇਸੇ ਸੰਬੰਧ ਦੇ ਵਿੱਚ ਆਸ ਜਾਗੀ ਸੀ ਜਦੋਂ
ਇਹ ਤੈਅ ਹੋਇਆ ਕਿ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨਾਲ ਗੱਲਬਾਤ, ਕੇਂਦਰ ਨਾਲ ਉਹਨਾਂ ਦਾ ਨੁਮਾਇੰਦਾ ਕੋਈ ਆ ਜਾਵੇ। ਜੇ ਗੱਲਬਾਤ ਸ਼ੁਰੂ ਹੋ ਜਾਂਦੀ ਸ਼ਾਇਦ ਡੱਲੇਵਾਲ ਹੋਰੀ ਮੈਡੀਕਲ ਸਹੂਲਤ ਲੈਣ ਲਈ ਤਿਆਰ ਹੋ ਜਾਂਦੇ। ਸੋ ਉਹਦੀ ਵੀ ਕੋਈ ਆਸ ਦੀ ਕਿਰਨ ਅਜੇ ਕੇਂਦਰ ਵੱਲੋਂ ਨਹੀਂ ਦਿਖਦੀ ਫਿਲਹਾਲ ਤਾਂ। ਤੇ ਦੂਸਰੇ ਪਾਸੇ ਮਤਲਬ ਕਿ ਜਿਹੜਾ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਆ ਕਿ ਪੰਜਾਬ ਸਰਕਾਰ ਨੇ ਫਿਰ 2-3 ਦਿਨ ਦਾ ਟਾਈਮ ਲਿਆ ਸੀਗਾ ਵੀ ਅਸੀਂ ਹੁਣ ਉਹਨਾਂ ਨੂੰ ਮੈਡੀਕਲ ਸਹੂਲਤ ਲਈ ਮਨਾ ਲਾਂਗੇ ਜਾਂ ਦੇ ਲਾਂਗੇ। ਅੱਜ 2 ਤਰੀਕ ਸਾਡੀ ਹੋ ਗਈ। ਸੋ ਅੱਜ ਸੁਪਰੀਮ ਕੋਰਟ 'ਚ ਫਿਰ ਸੁਣਵਾਈ ਹੋਣੀ ਹੈ। ਪੰਜਾਬ ਦੇ ਚੀਫ ਸੈਕਟਰੀ ਔਰ DGP ਪੰਜਾਬ ਉਹ ਫਿਰ ਤਾਲੁਕ ਕੀਤੇ ਜਾਣਗੇ। ਸੋ ਦੇਖਦੇ ਹਾਂ ਹੁਣ ਅੱਜ ਕੀ ਜਵਾਬ ਦਿੰਦੇ ਆ। ਪਹਿਲਾਂ 3 ਦਿਨ ਲੈ ਲਏ ਸੀ ਹੋਰ ਉਹਨਾਂ ਨੇ। ਤੇ ਇਸੇ ਦੇ ਨਾਲ ਹੀ 4 ਤਰੀਕ ਨੂੰ ਫਿਰ ਖਨੌਰੀ ਬਾਰਡਰ ਤੇ ਡੱਲੇਵਾਲ ਉਹਨਾਂ ਨੇ ਮਹਾ ਪੰਚਾਇਤ ਰੱਖੀ ਹੈ, ਜਦੋਂ ਕਿ ਉਸੇ ਦਿਨ ਹਰਿਆਣੇ ਦੇ ਵਿੱਚ SKM ਨੇ ਵੀ ਇਕੱਠ ਰੱਖਿਆ ਹੋਇਆ। ਸੋ ਇਹ ਸੇਮ ਤਰੀਕਾ ਰੱਖਣ ਤੇ ਵੀ ਕਈ ਵਾਰ ਸਵਾਲ ਖੜੇ ਹੁੰਦੇ ਨੇ। ਉਹਨਾਂ ਨੇ ਇਕੱਠ ਪਹਿਲਾਂ ਰੱਖ ਲਿਆ ਸੀ, ਇਹ ਮਹਾ ਪੰਚਾਇਤ ਦੀ ਕਾਲ ਬਾਅਦ ਚੋਂ ਆਈ ਹੈ। ਪਰ ਡੱਲੇਵਾਲ ਹੋਰੀ ਕਹਿ ਰਹੇ ਨੇ ਕਿ ਵੀ ਜਿਹੜੇ ਮੁਲਕ ਭਰ ਦੇ ਕਿਸਾਨ ਮੇਰੇ ਲਈ ਹਾਰਾ ਨਾਰਾ ਮਾਰ ਰਹੇ ਨੇ ਜਾਂ ਮੇਰੇ ਨਾਲ ਖੜੇ ਨੇ ਜਾਂ ਜਿਹੜੀਆਂ ਧਿਰਾਂ ਮੇਰੇ ਨਾਲ ਖੜੀਆਂ ਨੇ, ਮੈਂ ਇੱਕ ਵਾਰ ਸਾਰਿਆਂ ਦਰਸ਼ਨ ਕਰਨਾ ਚਾਹੁੰਦਾ, ਪਤਾ ਨਹੀਂ ਕੱਲ ਨੂੰ ਕੀ ਹੋ ਜਾਵੇ, ਇਸ ਲਈ ਕਿ ਮੈਂ ਮਹਾ ਪੰਚਾਇਤ ਕਰ ਰਿਹਾ। ਤੇ ਇੱਧਰ 6 ਤਰੀਕ ਨੂੰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਸ਼ੰਭੂ ਬਾਰਡਰ ਤੇ ਸਰਵਣ ਸਿੰਘ ਪੰਧੇਰ ਹੋਰਾਂ ਨੇ ਕਿਹਾ ਕਿ ਅਸੀਂ ਵੱਡਾ ਇਕੱਠ ਕਰਨ ਜਾ ਰਹੇ ਹਾਂ। ਠੀਕ ਹੈ। ਸੋ ਕਿਉਂਕਿ ਸ਼ੰਭੂ ਬਾਰਡਰ ਤੇ ਰੌਣਕਾਂ ਕਾਸੀਆਂ ਘਟ ਗਈਆਂ ਤੇ ਸਾਰਾ ਜ਼ੋਰ ਹੁਣ ਖਨੌਰੀ ਬਾਰਡਰ ਕਰਨ ਨੂੰ ਚਲਾ ਗਿਆ। ਇਸ ਲਈ ਇਹ ਵੀ ਫਿਕਰ ਹੋ ਜਾਂਦਾ ਕਿਉਂਕਿ ਕੁਝ ਇਸ ਨੂੰ ਮੁਕਾਬਲਾ ਵੀ ਬਣਾ ਰਹੀਆਂ ਨੇ ਧਿਰਾਂ ਆਪਣੇ ਆਪ ਕਿ ਕਿਹੜੇ ਬਾਰਡਰ ਤੇ ਕਿੰਨਾ ਕੀ, ਉਹ ਮੁਕਾਬਲੇ ਦੀ ਹੋੜ ਦੌੜ ਵੀ ਹੈ। ਸੋ ਕਈ ਵਾਰ ਫਿਰ ਮੰਗਾਂ ਪਿੱਛੇ ਰਹਿ ਜਾਂਦੀਆਂ। ਇਹ ਦੌੜ ਜ਼ਿਆਦਾ ਅੱਜ ਕੱਲ੍ਹ ਤੇਜ਼ ਚੱਲ ਰਹੀ ਹੈ। ਇਹ ਵੀ ਇੱਕ ਪ੍ਰਕਿਰਿਆ ਹੈਗੀ ਹੈ। ਤੇ ਉੱਧਰ ਮਤਲਬ ਕਿ 3 ਤਰੀਕ ਨੂੰ ਇਹਨਾਂ ਨੇ ਮਿਲਣਾ ਸੀਗਾ। ਸੁਪਰੀਮ ਕੋਰਟ ਵੱਲੋਂ ਜਿਹੜੀ ਬਣਾਈ ਗਈ ਕਮੇਟੀ ਹੈ SKM ਨੇ, ਜਿਸ 'ਚ ਪਹਿਲਾਂ ਰਾਜਾ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਰੇ ਤੱਥ ਰਿਕਾਰਡ ਰੱਖਾਂਗੇ ਤੇ ਬਾਕੀ ਧਿਰ ਵੀ ਜਾਊਗੀ, ਖਰਚਿਆਂ ਦਾ ਹਿਸਾਬ ਕਿਤਾਬ ਵੀ ਦੇਵਾਂਗੇ, ਉਹਨਾਂ ਦਾ ਰਿਕਾਰਡ ਤਾਂ ਚੜੇ। ਪਰ ਹੁਣ SKM ਨੇ ਫੈਸਲਾ ਕੀਤਾ ਕਿ ਅਸੀਂ ਸੁਪਰੀਮ ਕੋਰਟ ਦੀ ਕਮੇਟੀ ਨੂੰ ਨਹੀਂ ਮਿਲਾਂਗੇ। ਇੱਕ ਤਾਂ ਉਹ ਕਹਿੰਦੇ ਵੀ ਸਾਨੂੰ ਜਿਹੜਾ ਸੱਦਾ ਪੱਤਰ ਆਇਆ, ਚਿੱਠੀ ਆਈ, ਉਹ 'ਚ ਆਇਆ ਕਿ ਆਪਾਂ ਵਿਚਾਰਾਂ ਕਰੀਏ ਕਿ ਕਿਵੇਂ ਨਾ ਕਿਸਾਨਾਂ ਨੂੰ ਮਨਾਈਏ ਤੇ ਸੜਕਾਂ ਤੋਂ ਉਠਾਈਏ ਤਾਂ ਕਿ ਰਾਹ ਖੁੱਲੇ। SKM ਕਹਿੰਦੀ ਕਿ ਵੀ ਰਾਹ ਕਿਸਾਨਾਂ ਨੇ ਥੋੜਾ ਰੋਕਿਆ, ਕਿ ਰਾਹ ਤਾਂ ਸਰਕਾਰ ਨੇ ਨਾਕਾ ਲਾਇਆ ਤਾਂ ਦਿੱਲੀ ਜਾ ਰਹੇ ਸੀ, ਦਿੱਲੀ ਜਾਣ ਦਿੰਦੇ। ਤੇ ਦੂਸਰਾ ਸੁਪਰੀਮ ਕੋਰਟ ਦੀ ਇਸ ਕਮੇਟੀ ਦੇ ਹਵਾਲੇ ਨਾਲ ਕਿ ਇਹ ਕਮੇਟੀ ਦੀ ਹੋਂਦ ਇਹ ਖਨੌਰੀ ਔਰ ਸ਼ੰਭੂ ਬਾਰਡਰ ਤੇ ਚੱਲ ਰਹੇ ਅੰਦੋਲਨ ਕਾਰਨ ਪੈਦਾ ਹੋਈ ਹੈ। ਤੇ ਜਿਹੜੀਆਂ ਧਿਰਾਂ ਅੰਦੋਲਨ ਲੜ ਰਹੀਆਂ ਨੇ ਔਰ ਉਹਨਾਂ ਜੇ ਉਹ ਉਸ ਕਮੇਟੀ ਕੋਲ ਨਹੀਂ ਜਾ ਰਹੀਆਂ ਤਾਂ ਜੇ ਸਾਡੇ ਜਾਣ ਨਾਲ ਕੋਈ ਗਲਤ ਸੁਨੇਹਾ ਨਾ ਚਲਾ ਜਾਵੇ। ਇਸ ਲਈ ਕਹਿੰਦੇ ਕਿ ਅਸੀਂ ਕੋਈ ਭਰਮ ਭੁਲੇਖੇ 'ਚ ਨਹੀਂ ਪਾਉਣਾ ਚਾਹੁੰਦੇ, ਅਸੀਂ ਕਿਸਾਨਾਂ ਦੇ ਨਾਲ ਆ। ਠੀਕ, ਅਸੀਂ ਇਸ ਅੰਦੋਲਨ ਸ਼ਾਮਲ ਨਹੀਂ ਹੋ ਰਹੇ, ਪਰ ਅਸੀਂ ਸਰਕਾਰੀ ਉਸ ਕਮੇਟੀ ਕੋਲ ਫਿਰ ਅਸੀਂ ਵੀ ਨਹੀਂ ਜਾਵਾਂਗੇ ਜੇ ਉਹ ਧਿਰ ਨਹੀਂ ਜਾ ਰਹੀ। ਸੋ ਇਸ ਲਈ ਇਹ ਵੀ ਪਹਿਲੂ ਹੈ। ਤੇ ਸਭ ਦੀਆਂ ਨਜ਼ਰਾਂ ਇੱਕ ਵਾਰ ਫਿਰ ਡੱਲੇਵਾਲ ਤੇ ਲੱਗੀਆਂ ਨੇ ਕਿ ਉਹਨਾਂ ਦੀ ਜੀਵਨ ਕਿਵੇਂ ਬਚਦਾ, ਇਹਦੇ ਲਈ ਸਰਕਾਰ ਦੀ ਕੋਸ਼ਿਸ਼ ਕਿੰਨੀ ਕਾਮਯਾਬ ਹੁੰਦੀ ਹੈ ਜਾਂ ਕਿੰਨੀ ਕੁ ਤਨਦੇਹੀ ਨਾਲ ਕੋਸ਼ਿਸ਼ ਕਰ ਰਹੀ ਹੈ, ਇਹ ਵੀ ਇੱਕ ਸਵਾਲ ਹੈ। ਜੀ ਬਿਲਕੁਲ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਜਾਣ ਤੋਂ ਪਹਿਲਾਂ ਇੱਕ ਗੱਲ ਆਪਾਂ ਜ਼ਰੂਰ ਜਿਹੜੀ ਆ ਉਹ ਮੇਰੇ ਯਾਦ ਆ ਗਈ, ਕਿਉਂਕਿ ਆਪਾਂ ਨੂੰ ਲੱਗਦਾ ਸ਼ਰਮਾ ਜੀ ਕਈ ਵਾਰ ਜਦੋਂ ਆਪਾਂ ਜਿਵੇਂ ਕਿਸਾਨੀ ਦੀ ਗੱਲ ਕਰ ਰਹੇ ਸੀਗੇ, ਸੰਘਰਸ਼ਾਂ ਦੇ ਦਰਮਿਆਨ ਬਹੁਤ ਸਾਰੇ ਮਰਹਲੇ ਆਉਂਦੇ ਆ। ਕਈ ਵਾਰੀ ਸਾਨੂੰ ਲੱਗਦਾ ਕਿ ਸ਼ਾਇਦ ਖੜੋਤ ਆ ਗਈ ਹੈ, ਪਰ ਜੇਕਰ ਉਸ ਖੜੋਤ ਨੂੰ ਤੋੜਨਾ ਹੋਵੇ, ਜੇਕਰ ਅੱਗੇ ਵਧਣਾ ਹੋਵੇ ਤਾਂ ਉਹਦੇ ਲਈ ਉਸ ਸੰਘਰਸ਼ ਦੇ ਆਗੂਆਂ ਦੀ ਦੂਰ ਅੰਦੇਸ਼ਤਾ ਜਿਹੜੀ ਹੈ ਉਹ ਇੱਕ ਸੰਜੀਵਨੀ ਬੂਟੀ ਵਾਂਗ ਕੰਮ ਕਰਦੀ ਹੈ। ਪਰ ਇਹ 2 ਇਕੱਠਾਂ ਦੀ ਤੁਸੀਂ ਗੱਲ ਦੱਸੀ ਆ, ਇਹਨੂੰ ਲੈ ਕੇ ਕਈ ਤਰ੍ਹਾਂ ਦੀ ਚੋਣ ਚਰਚਾ ਹੈ। ਇਹਨੂੰ ਲੈ ਕੇ ਕਿਸਾਨੀ ਏਕੇ ਤੇ ਇਤਫਾਕ ਤੇ ਵੀ ਸਵਾਲੀਆ ਨਿਸ਼ਾਨ ਖੜੇ ਹੋਏ ਨੇ ਜੀ। ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫਿਰ ਤੋਂ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਅੱਜ ਕਿਉਂਕਿ ਆਪਣਾ ਸਾਲ ਦਾ ਪਲੇਠਾ ਪ੍ਰੋਗਰਾਮ ਸੀ, ਸ਼ੁਰੂਆਤ ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਕਿ ਕੁਝ ਸਕਾਰਾਤਮਕ ਤੇ ਕੁਝ ਅਲੱਗਾ ਖਬਰਾਂ, ਕੁਝ ਅਜਿਹੀਆਂ ਖਬਰਾਂ ਜਿਨ੍ਹਾਂ ਤੋਂ ਜ਼ਿੰਦਗੀ ਦੀ ਸਿਹਤ ਤੇ ਜ਼ਿੰਦਗੀ ਦੇ ਕੁਝ ਚੰਗੇ ਟੀਚੇ ਹਾਸਲ ਕਰਨ ਦੀ ਪ੍ਰੇਰਨਾ ਮਿਲ ਸਕੇ, ਉਹਨਾਂ ਖਬਰਾਂ ਦੇ ਉੱਤੇ ਆਪਾਂ ਝਾਤਖੋਰੀ ਕੀਤੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।